ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 28 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਭਾਜਪਾ ਦੀ ਪੰਜਾਬ ਦੇ ਪ੍ਰਤੀ ਰਣਨੀਤੀ ਤੋਂ। ਪੰਜਾਬ ਦੇ ਵਿੱਚ ਖਾਸੇ ਟਾਈਮ ਤੋਂ ਭਾਜਪਾ ਹੱਥ ਪੈਰ ਮਾਰ ਰਹੀ ਹੈ। ਗਜਿੰਦਰ ਸਿੰਘ ਸ਼ੇਖਾਵਤ ਇੱਥੇ ਆ ਕੇ ਬਿਆਨ ਵੀ ਦਿੰਦੇ ਰਹੇ ਨੇ। ਉਸ ਤੋਂ ਬਾਅਦ ਕੇਂਦਰੀ ਮੰਤਰੀ ਲਗਾਤਾਰ ਹੜ੍ਹਾਂ ਦੇ ਵਿੱਚ ਸਰਗਰਮ ਰਹੇ। ਆਪਾਂ ਉਹ ਵੀ ਚਰਚਾ ਕਰਦੇ ਰਹੇ ਤੇ ਗਾਹੇ ਬਗਾਹੇ ਭਾਜਪਾ ਆਪਣੇ ਯੂਨਿਟ ਤੋਂ ਪੰਜਾਬ ਦੇ ਬਾਰੇ ਰਿਪੋਰਟਾਂ ਵੀ ਲੈਂਦੀ ਰਹੀ। ਭਾਜਪਾ ਪੰਜਾਬ ਦੇ ਵਿੱਚ ਆਪਣੇ ਪੈਰ ਪੱਕੇ ਕਰਨ ਦੇ ਲਈ ਕਹਿੰਦੇ ਵੱਡੇ ਐਲਾਨ ਕਰਨ ਦੀ ਸਕੀਮ ਘੜ ਰਹੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬੀਜੇਪੀ ਦਾ ਨਿਸ਼ਾਨਾ ਪੰਜਾਬ ਹੈ ਜੀ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿੱਤਣਾ ਹੀ ਸਭ ਤੋਂ ਵੱਡੀ ਮੱਲ ਮਾਰਨਾ ਹੈ ਕਿ ਇਹ ਨਹੀਂ ਜਿੱਤ ਹੋ ਰਿਹਾ ਜੀ। ਨਾ ਤਾਂ ਲੋਕਾਂ ਦੇ ਮਨਾਂ 'ਚ ਅਜੇ ਤੱਕ ਬੀਜੇਪੀ ਪੰਜਾਬ 'ਚ ਆਪਣਾ ਘਰ ਬਣਾ ਸਕੀ ਹੈ, ਨਾ ਆਪਣੀ ਥਾਂ ਬਣਾ ਸਕੀ ਹੈ ਜੀ ਜੀ। ਤੇ ਇਸ ਲਈ ਉਹ ਕਿਸੇ ਨਾ ਕਿਸੇ ਯੋਜਨਾ ਨਾਲ ਪੰਜਾਬ ਦੇ ਲੋਕਾਂ ਦਾ ਮਨ ਜਿੱਤਣਾ ਚਾਹੁੰਦੀ ਹੈ, ਦਿਲ ਜਿੱਤਣਾ ਚਾਹੁੰਦੀ ਹੈ ਕਿ ਸਾਨੂੰ ਲੋਕ ਵੋਟਾਂ ਪਾ ਦੇਣ। ਤੇ ਉਹਦੇ ਲਈ ਦਿੱਲੀ ਦੇ ਵਿੱਚ ਕਹਿੰਦੇ ਵੱਡਾ ਮੰਥਨ ਹੋ ਰਿਹਾ ਤੇ ਉਹ ਵੱਡੇ ਮੰਥਨ ਦੇ ਵਿੱਚੋਂ 1 ਤਰੀਕ ਦੀ ਪ੍ਰਧਾਨ ਮੰਤਰੀ ਦੀ ਫੇਰੀ ਔਰ 22 ਤਰੀਕ ਦੀ ਗ੍ਰਹਿ ਮੰਤਰੀ ਦੀ ਫੇਰੀ ਤੇ ਸਭ ਦੀਆਂ ਨਜ਼ਰਾਂ ਟਿਕੀਆਂ। ਔਰ ਜਿਹੋ ਜਿਹੀ ਯੋਜਨਾ ਬਣਨ ਦੀ ਚਰਚਾ ਤੁਰੀ ਹੈ, ਉਸ ਯੋਜਨਾ ਨੇ ਪੰਜਾਬ ਦੇ ਰਹਿੰਦੇ ਮਤਲਬ ਆਪਣੇ ਆਪ ਨੂੰ ਅਗਲੀ ਸੱਤਾ ਦੇ ਮਾਲਕ ਦੱਸਣ ਵਾਲੇ ਸਿਆਸੀ ਦਲਾਂ ਨੂੰ ਫਿਕਰ ਪਾ ਦਿੱਤਾ। ਠੀਕ ਹੈ। ਅਕਾਲੀ ਦਲ ਤੋਂ ਲੈ ਕੇ ਕਾਂਗਰਸ ਤੱਕ ਚਿੰਤਤ ਨਜ਼ਰ ਆ ਰਹੀ ਹੈ, ਜਦੋਂ ਕਿ ਸੱਤਾਧਾਰੀ ਧਿਰ ਜਿਹਦੇ ਖਿਲਾਫ ਇੰਨਾ ਰੋਸਾ, ਇੰਨਾ ਮੁਖਾਲਫਤ ਵੱਧਦੀ ਜਾ ਰਹੀ ਹੈ, ਉਹਦੇ ਬਾਵਜੂਦ ਉਹ ਸੰਤੁਸ਼ਟ ਨਜ਼ਰ ਆ ਰਹੀ ਹੈ। ਸਹੀ। ਕੀ ਆਉਣ ਵਾਲੀ 2027 ਦੇ ਵਿੱਚ ਭਾਜਪਾ ਔਰ ਆਮ ਆਦਮੀ ਪਾਰਟੀ ਕੋਈ ਮਿਲ ਕੇ ਫਿਕਸ ਮੈਚ ਖੇਡਣ ਜਾ ਰਹੀ ਹੈ? ਸਹੀ ਹੈ। ਕੱਲ ਮੁੱਖ ਮੰਤਰੀ ਸਾਹਿਬ ਬਦਲ ਗਏ। ਕੱਲ ਤਾਂ ਜਿਹੜੇ ਕਹਿੰਦੇ ਸੀ ਸਾਡੇ ਕੋਲ ਇੱਕ ਬੂੰਦ ਪਾਣੀ ਨਹੀਂ ਦੇਣ ਲਈ, ਉਹਨਾਂ ਨੂੰ ਕੱਲ YSL ਵੀ ਚੇਤੇ ਨਹੀਂ ਆਈ, ਜਿਹੜੀ ਕਿ ਸਿਧਾਂਤਕ ਤੌਰ ਤੇ ਸਹੀ ਨਹੀਂ, ਪਰ ਕੱਲ ਜ਼ਿਕਰ ਵੀ ਨਹੀਂ ਕੀਤਾ ਉਹਦਾ। ਬਚਦੇ ਜ਼ਿਕਰ ਤੋਂ। ਕੱਲ ਤਾਂ ਮਤਲਬ ਇਸ ਤਰ੍ਹਾਂ ਹੀ ਗੱਲਾਂ ਕਰਦੇ ਆ ਕਿ ਸਾਡੀ ਕਿਹੜਾ ਦੁਸ਼ਮਣੀ ਹੈ, ਆਪਾਂ ਕੀ ਆ ਭਾਈ ਕਨਈਆ ਜੀ ਦੇ ਬਾਹਰ ਅਸਾਂ ਪਾਣੀ ਦੇ ਦੇਂਗੇ। ਮਤਲਬ ਕੱਲ ਲੱਗਿਆ ਕਿ ਜਿਵੇਂ ਉਹ ਬੀਜੇਪੀ ਦੀ ਲਾਈਨ ਟੋ ਕਰ ਰਹੇ ਆ ਕੱਲ। ਪਰ ਇਹਦਾ ਮਤਲਬ ਇਹ ਹੈ ਕਿ ਬੀਜੇਪੀ ਜੇ 2027 ਚ ਚੋਣਾਂ ਜਿੱਤਣਾ ਚਾਹੁੰਦੀ ਹੈ ਤਾਂ ਪਾਣੀ ਹਰਿਆਣੇ ਨੂੰ ਥੋੜਾ ਦੇ ਦੂਗੀ। ਫਿਰ ਸਹੀ ਗੱਲ ਹੈ, ਬਿਲਕੁਲ। ਫਿਰ ਬੀਜੇਪੀ ਕੀ ਕਰੂਗੀ? ਕੀ ਉਹ ਇਸ ਨੀਤੀ ਤੇ ਕੰਮ ਕਰ ਰਹੀ ਹੈ ਕਿ ਹਰਿਆਣੇ ਨੂੰ ਨਾਇਬ ਸੈਨਿਕ ਡਿਊਟੀ ਲਾਉਗੇ ਕਿ ਹਰਿਆਣਾ ਸਾਹਮਣਾ ਤੇਰੀ ਜ਼ਿੰਮੇਵਾਰੀ, ਪੰਜਾਬ ਨੂੰ ਬਾਗੋ ਬਾਗ ਕਰ ਦਿੰਦੇ ਆ ਕਿ ਲਓ ਜੀ ਤੁਹਾਡਾ ਪਾਣੀਆਂ ਦਾ ਮਸਲਾ ਹੱਲ। ਸਹੀ ਹੈ। ਜਾਂ ਇਹ ਤੋਂ ਅੱਗੇ ਵੱਧ ਕੇ ਕੀ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਫੈਸਲਾ ਭਾਰਤੀ ਜਨਤਾ ਪਾਰਟੀ ਨੇ ਕਰ ਲਿਆ? ਕੀ ਭਾਜਪਾ ਇਸ ਨੁਕਤੇ ਤੇ ਮੰਥਨ ਕਰ ਰਹੀ ਹੈ ਕਿ ਜੇ ਚੰਡੀਗੜ੍ਹ ਦੇ ਕੇ ਸਾਰਾ ਪੰਜਾਬ ਮਿਲਦਾ ਹੈ, ਫਿਰ ਚੰਡੀਗੜ੍ਹ ਵੀ ਆਪਣੇ ਕੰਟਰੋਲ 'ਚ, ਪੰਜਾਬ ਵੀ ਆਪਣੇ ਕੰਟਰੋਲ 'ਚ, ਪਹਿਲਾਂ ਦੇ ਲਓ ਫਿਰ ਲੈ ਲਓ ਸਾਰਾ। ਹਰਜ਼ ਕੀ ਹੈ? ਸਹੀ ਗੱਲ। ਸਹੀ। ਕੀ ਇਸ ਨੁਕਤੇ ਤੇ ਉਹ ਸੋਚ ਰਹੀ ਹੈ? ਤੇ ਕੀ ਪੰਜਾਬ ਦੇ ਲੋਕਾਂ ਦੇ ਮਨਾਂ ਤੱਕ ਪਹੁੰਚਣ ਲਈ ਬੀਜੇਪੀ ਨੇ ਧਰਾਤਲ ਤੇ ਸੁਨੇਹਾ ਦੇਣਾ ਸ਼ੁਰੂ ਕਰ ਦਿੱਤਾ? ਤੇ ਇੱਧਰ ਕੁਝ ਲੋਕਾਂ ਦੇ ਮਨਾਂ 'ਚ ਇੱਥੋਂ ਤੱਕ ਵੀ ਗੱਲ ਘਰ ਕਰ ਰਹੀ ਕਿ ਜੇ ਮਿਲਦਾ ਹੈ ਤਾਂ ਲੈ ਲਓ, ਬਾਅਦ ਚੋਂ ਨਜਿੱਠ ਲਾਂਗੇ, ਆਪਾਂ ਨੂੰ ਲੜਨਾ ਤਾਂ ਆਉਂਦਾ ਹੀ ਹੈ। ਸਹੀ ਗੱਲ, ਬਿਲਕੁਲ। ਪੈਸੇ ਕੇਂਦਰ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਤੁਸੀਂ ਸੂਬਿਆਂ ਤੋਂ ਟੈਕਸ ਲੈਂਦੇ ਹੋ ਤੇ ਉਹਨਾਂ ਦੇ ਹੱਕ ਹਕੂਕ ਤੇ ਡਾਕਾ ਨਾ ਮਾਰੋ।
ਜੇ ਚੰਡੀਗੜ੍ਹ ਜਾਂ ਪਾਣੀਆਂ ਦੇ ਮਸਲੇ, ਪੰਜਾਬੀ ਬੋਲਦੇ ਖਿੱਤਿਆਂ ਦੇ ਮਸਲੇ ਹੱਲ ਕਰਕੇ ਤੁਸੀਂ ਪੰਜਾਬ ਦਾ ਹੱਕ ਪੂਰਦੇ ਹੋ ਜੀ ਜੀ ਤਾਂ ਸਹੀ। ਇਹ ਆਸਾਨ ਨਹੀਂ ਹੋਊਗਾ। ਤੁਹਾਡੀ ਜ਼ਿੰਮੇਵਾਰੀ ਹੈ, ਪਹਿਲੇ ਭਗੌੜੇ ਹੋਏ ਨੇ, ਤੁਸੀਂ ਜ਼ਿੰਮੇਵਾਰੀ ਨਿਭਾ ਦਿਓ। ਤੇ ਸਹੀ। ਜੇ ਪੰਜਾਬ ਨੂੰ ਲੱਗਿਆ ਉਹਦਾ ਫਲ ਤੁਹਾਨੂੰ ਵੋਟਾਂ ਦੇ ਰੂਪ ਚ ਦੇਣਾ ਤਾਂ ਪੰਜਾਬ ਫੈਸਲਾ ਕਰ ਲੂਗਾ। ਦੇਣਾ ਨਾ ਦੇਣੀਆਂ ਵੋਟਾਂ ਇਹ ਪੰਜਾਬ ਦੀ ਮਰਜ਼ੀ ਤੇ ਨਿਰਭਰ ਹੈ, ਤੁਸੀਂ ਕੰਮ ਕਰ ਦਿਓ, ਕੰਮ ਕਰ ਲਓ। ਸਹੀ ਹੈ। ਪਰ ਉਸ ਕੰਮ ਨੂੰ ਕਰਨ ਤੋਂ ਪਹਿਲਾਂ ਯੋਜਨਾ ਇਹ ਬਣਾਈ ਜਾ ਰਹੀ ਹੈ ਕਿ ਨਫਾ ਜਾਂ ਨੁਕਸਾਨ ਕਿੰਨਾ, ਕਿ ਸਾਰਾ ਕੁਝ ਦੇ ਵੀ ਬੈਠੀ ਉਹ ਤੋਂ ਬਾਅਦ ਵੀ ਜੇ ਵੋਟਾਂ ਨਾ ਪਈਆਂ ਫਿਰ ਕੀ ਕਰਾਂਗੇ, ਇਸ ਦੇ ਉੱਤੇ ਮੰਥਨ ਹੈ ਜੀ। ਕਿਉਂਕਿ ਸਰੋਤਿਆਂ ਦਰਸ਼ਕਾਂ ਨੂੰ ਚੇਤੇ ਹੋਣਾ, ਇੱਕ ਵਾਰ ਰਾਜੋਆਣਾ ਨੂੰ ਰਿਹਾ ਕਰਨ ਦੀ ਫਾਈਨਲ ਤਿਆਰੀ ਹੋ ਗਈ ਸੀ। ਸਹੀ ਹੈ। ਸਮਾਂ ਤਰੀਕ ਤੈਅ ਹੋ ਗਈ ਸੀ ਐਲਾਨ ਦੀ, ਪਰ ਮੌਕੇ ਤੇ ਜਾ ਕੇ ਮੁੱਕਰ ਗਈ ਕੇਂਦਰ ਸਰਕਾਰ। ਇਹੀ ਮੋਦੀ ਜੀ, ਇਹੀ ਅਮਿਤ ਸ਼ਾਹ ਜੀ ਸੀ। ਤੇ ਹੁਣ ਕੀ ਦੁਬਾਰਾ ਬੰਦੀ ਸਿੰਘਾਂ ਦੀ ਰਿਹਾਈ ਤੇ ਵੀ ਫੈਸਲਾ ਹੋਣ ਜਾ ਰਿਹਾ? ਸਹੀ ਹੈ। ਕੀ ਇਹ ਸਾਰੇ ਨੁਕਤੇ ਇਕੱਠੇ ਹੀ ਫਾਈਨਲ ਕਰ ਦਿੱਤੇ ਜਾਣਗੇ ਜਾਂ ਇੱਕ ਇੱਕ ਕਰਕੇ ਦਾ ਖੇਡਣਾ ਜੀ? ਅਹਿਮ ਗੱਲ ਇਹ ਹੈ ਕਿ 1 ਤਰੀਕ ਨੂੰ ਜਦੋਂ ਡੇਰਾ ਸੱਚਖੰਡ ਮੱਲਾ ਆਉਣਗੇ, ਉਦਣ ਕੀ ਪੰਜਾਬ ਦੇ SC-BC ਭਾਈਚਾਰੇ ਲਈ ਕੋਈ ਬਹੁਤ ਵੱਡਾ ਐਲਾਨ ਹੋਏਗਾ? ਕਿ ਉਹਨਾਂ ਨੂੰ ਧਿਆਨ ਚ ਰੱਖ ਕੇ 32-33% ਉਸ ਵਰਗ ਨੂੰ ਖੁਸ਼ ਕਰਕੇ ਕੀ ਬੀਜੇਪੀ ਉੱਥੇ ਆਪਣੀ ਪੈਂਠ ਬਣਾਉਣ ਦੇ ਲਈ ਪਹਿਲਾਂ ਕੋਈ ਵੱਡਾ ਐਲਾਨ ਕਰੇਗੀ? ਜੀ। ਹਲਵਾਰੇ ਵਾਲਾ ਮਤਲਬ ਹਵਾਈ ਅੱਡੇ ਦਾ ਉਦਘਾਟਨ ਕਰਕੇ ਕੀ ਵਪਾਰੀ ਵਰਗ ਨੂੰ ਖੁਸ਼ ਕਰਨ ਦੀ ਕਵਾਇਦ ਹੋਏਗੀ? ਕਿ ਉਹਨਾਂ ਨੂੰ ਜੋੜਨ ਦੀ ਕਵਾਇਦ ਹੋਏਗੀ ਉਹਦੇ ਨਾਲ? ਜੀ। ਮੋਗੇ ਵਾਲੀ ਰੈਲੀ ਦੇ ਵਿੱਚੋਂ ਕੀ ਬੰਦੀ ਸਿੰਘਾਂ ਵਰਗਾ ਕੋਈ ਐਲਾਨ ਹੋਏਗਾ? ਕਿ ਇਸ ਮਾਹੌਲ ਨੂੰ ਚੈੱਕ ਕਰਨ ਤੋਂ ਬਾਅਦ ਮੋਦੀ ਦੇ ਲਈ ਵੱਡੀ ਕੋਈ ਰੈਲੀ ਦਾ ਪ੍ਰਬੰਧ ਕੀਤਾ ਜਾਏਗਾ, ਜਿਸ ਸਟੇਜ ਤੋਂ ਫਿਰ ਨਰਿੰਦਰ ਮੋਦੀ ਆ ਕੇ ਪਾਣੀਆਂ ਤੇ ਜਾਂ ਚੰਡੀਗੜ੍ਹ ਤੇ ਜਾਂ ਪੰਜਾਬੀ ਬੋਲਦੇ ਖਿੱਤਿਆਂ ਤੇ ਜਾਂ ਕੋਈ ਹੋਰ ਪੰਜਾਬ ਦੇ ਕਰਜ਼ੇ ਮਾਫੀ ਵਰਗਾ ਮਸਲਾ, ਕੋਈ ਅਜਿਹੇ ਮਸਲੇ ਤੇ ਵੱਡੀ ਗੱਲ ਕਰਨਗੇ? ਸਹੀ ਹੈ। ਤੋ ਇਸ ਲਈ ਇਹਦੀ ਬੁਣਤ ਬੁਣੀ ਜਾ ਰਹੀ ਹੈ। ਕਾਫੀ ਕੁਝ ਨਿਰਭਰ ਕਰੇਗਾ 1 ਔਰ 22 ਫਰਵਰੀ ਤੇ। ਜੀ। ਉਧਰ ਕਿਹੋ ਜਿਹਾ ਰਿਸਪੌਂਸ ਮਿਲਦਾ ਹੈ, ਕੀ ਕੋਈ ਪਹਿਲਾ ਚੋਗਾ ਪਾ ਕੇ ਦੇਖਦੇ ਨੇ ਪੰਜਾਬ ਕਿੰਨਾ ਕੋ ਚੋਗਾ ਚੁਗਦਾ ਹੈ, ਉਹਦੇ ਅਨੁਸਾਰ ਅੱਗੇ ਵਧਿਆ ਜਾਏਗਾ, ਕਿਹੋ ਜਿਹਾ ਮਤਲਬ ਰਿਐਕਸ਼ਨ ਆਉਂਦਾ। ਸੋ ਪਰ ਇਹ ਚ ਕੋਈ ਦੋ ਰਾਏ ਨਹੀਂ, ਬੀਜੇਪੀ ਇਸ ਯੋਜਨਾ ਤੇ ਕੰਮ ਕਰ ਰਹੀ ਆ ਕਿ ਪੰਜਾਬ ਚ ਅਕਾਲੀ ਔਰ ਕਾਂਗਰਸੀ ਕਿਵੇਂ ਖੇਡ ਮੈਦਾਨ ਚੋਂ ਬਾਹਰ ਕਰੀਏ, ਤੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਆਪਣੀ ਕੜਿੱਕੀ ਚ ਹੈ ਤੇ ਭਗਵੰਤ ਮਾਨ ਆਪਣੇ ਇਸ਼ਾਰਿਆਂ ਤੇ ਨੱਚਦਾ ਹੈ। ਫਿਰ ਸਾਨੂੰ ਜੇ ਆਪਣੀ ਸਰਕਾਰ ਬਣਦੀ ਵੀ ਨਾ ਦਿਖੀ, ਫਿਰ ਇਹਦੇ ਤੇ ਆਸ਼ੀਰਵਾਦ ਦਾ ਹੱਥ ਰੱਖ ਲਾਂਗੇ ਕਿ ਦੋਏ ਹੱਥਾਂ 'ਚ ਲੱਡੂ ਰੱਖ ਕੇ ਖੇਡਣਾ ਚਾਹੁੰਦੀ ਹੈ ਬੀਜੇਪੀ। ਇਸ ਨੁਕਤੇ ਨੂੰ ਵੀ ਰਾਜਨੀਤਿਕ ਧਿਰਾਂ ਨੂੰ ਸਮਝਣਾ ਪੈਣਾ। ਜੀ ਬਿਲਕੁਲ, ਜਿਹੜਾ ਤੁਸੀਂ ਇਹਨਾਂ ਵਾਲਾ ਜ਼ਿਕਰ ਕੀਤਾ ਇਨਕਲਾਬੀਆਂ ਵਾਲਾ, ਇਹ ਤਾਂ ਇਹ ਆ ਵੀ ਕੋਈ ਵਿਰੋਧ ਨਹੀਂਗਾ, ਕੋਈ ਸਿਧਾਂਤਕ ਕੋਈ ਟਕਰਾਅ ਨਹੀਂ ਨਜ਼ਰ ਆਉਂਦਾ। ਫਿਰ ਇਹਦੇ ਚ ਇਹਨਾਂ ਨੂੰ ਰੱਖਣ ਚ ਕੀ ਹਰਜ਼ ਆ? ਉਹਨਾਂ ਨੂੰ ਤਾਂ ਸਹਿਮਤ ਬੰਦੀ ਚਾਹੀਦੀ ਹੈ ਨਾ, ਚਾਹੇ ਜਿਵੇਂ ਵੀ ਹੋਵੇ, ਸਰਕਾਰ ਆਪਦੀ ਨਾ ਹੋਵੇ, ਸਹਿਮਤ ਧਿਰਾਂ ਹੋਣ, ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ। ਪਰ ਇਹਦੇ ਵਿੱਚ ਸਾਨੂੰ ਇੱਕ ਹੋਰ ਕੋਣ ਤੋਂ ਵੀ ਸ਼ਰਮਾ ਜੀ ਚੀਜ਼ ਦੇਖਣੀ ਇੱਕ ਚਾਹੀਦੀ ਹੈ ਜ਼ਰੂਰ। ਉਹ ਇਹ ਹੈ ਕਿ ਜਿਹੜੀ ਕਾਓ ਬੈਲਟ ਆ, ਉੱਥੇ ਬੀਜੇਪੀ ਦਾ ਜਿਹੜਾ ਘਰਾਓ ਆ ਤਿੱਖਾ ਹੋ ਗਿਆ। ਹੁਣ ਪਹਿਲਾਂ ਬੀਜੇਪੀ ਪੰਜਾਬ ਨੂੰ ਸਿਰਫ 13 ਸੀਟਾਂ ਵਾਲਾ ਇੱਕ ਸੂਬਾ ਹੀ ਮੰਨਦੀ ਸੀ, ਪਰ ਹੁਣ ਇਹਦੇ ਲਈ ਇੱਕ ਮਹੱਤਵਪੂਰਨ ਰਾਜ ਬਣ ਗਿਆ ਉੱਤਰੀ ਭਾਰਤ ਦੇ ਲਿਹਾਜ਼ ਦੇ ਨਾਲ। ਸੋ ਇੱਥੇ ਹੁਣ ਪੂਰੇ ਯਤਨ ਕੀਤੇ ਜਾਣਗੇ ਪੈਰ ਲਾਉਣ ਦੇ। ਜੀ, ਅਗਲੀ ਗੱਲ ਕਰੀਏ ਭਗਵੰਤ ਮਾਨ ਦੀ ਸਿਹਤ ਕ੍ਰਾਂਤੀ ਦੀ। ਕਹਿੰਦੇ ਇਹਦਾ ਤਾਂ ਟਾਇਰ ਹੀ ਪੈਂਚਰ ਹੋ ਗਿਆ ਜੀ। ਦੇਖੋ, ਸਿਹਤ ਕ੍ਰਾਂਤੀ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਮਨੀਸ਼ ਸਿਸੋਦੀਆ ਨੂੰ ਰੋਲ ਮਾਡਲ ਵਜੋਂ ਪੇਸ਼ ਕਰਦੀ ਰਹੀ ਆ। ਜੀ। ਸਿਹਤ ਕ੍ਰਾਂਤੀ ਦੇ ਮਾਮਲੇ 'ਚ ਮੁਹੱਲਾ ਕਲੀਨਿਕਾਂ ਨੂੰ ਸਿਹਤ ਦੇ ਮਾਮਲੇ 'ਚ PhD ਵਜੋਂ ਪੇਸ਼ ਕਰਦੀ ਰਹੀ ਆ। ਕਿ ਦੇਖੋ ਜੀ, ਇਹੋ ਜਿਹਾ ਫਾਰਮੂਲਾ ਤਾਂ ਕਿਸੇ ਨੂੰ ਸੁਝਿਆ ਹੀ ਨਹੀਂ ਜਿਹੜਾ ਅਸੀਂ ਲਿਆਏ। ਜਦੋਂ ਕਿ ਪੰਜਾਬ ਦੇ ਪਿੰਡਾਂ 'ਚ ਪਹਿਲਾਂ ਹੀ ਮੁੱਢਲੇ ਸਿਹਤ ਕੇਂਦਰ ਬਣੇ ਹੋਏ ਸੀ। ਸਾਡੇ ਕੋਲ ਢਾਂਚਾ ਸੀ, ਸਾਡੇ ਕੋਲ ਉਸ ਸਿਸਟਮ ਨੂੰ ਦੁਰਸਤ ਕਰਨ ਦੀ ਲੋੜ ਸੀ ਬਸ। ਸਹੀ। ਪਰ ਤੁਸੀਂ ਉਸ ਦੇ ਪੈਰਲਲ ਨਵਾਂ ਸਿਸਟਮ ਖੜਾ ਕਰਨ ਦੀ ਕਵਾਇਦ ਚਲਾਈ, ਕਿਉਂਕਿ ਤੁਹਾਨੂੰ ਉਹਦੇ ਵਿੱਚੋਂ ਮੁਨਾਫਾ ਹੁੰਦਾ ਸਿੱਧਾ ਜੀ। ਉਹ ਮੁਨਾਫੇ ਦੇ ਚੱਕਰ ਤੁਸੀਂ ਆਪਣੇ ਫੱਟੇ ਲਾਏ, ਬੋਰਡ ਲਾਏ, ਤੇ ਲਓ ਜੀ ਮੁਹੱਲਾ ਕਲੀਨਿਕਾਂ ਦੀ ਚਰਚਾ ਤੁਰ ਪਈ। ਪਰ ਪਿਛਲੇ 6 ਮਹੀਨੇ ਸਾਲ ਤੋਂ ਕਿਸੇ ਨੂੰ ਮੁਹੱਲਾ ਕਲੀਨਿਕ ਦਾ ਨਾਂ ਵੀ ਚੇਤੇ ਹੋਵੇ ਤਾਂ ਮੈਨੂੰ ਦੱਸ ਦਿਓ, ਕਿਸੇ ਜਵਾਨ ਤੇ ਆਇਆ ਹੋਵੇ ਕਦੇ? ਸਹੀ। ਧਿਆਨ 'ਚ ਨਹੀਂ ਆ ਰਿਹਾ, ਕਿਉਂਕਿ ਤੁਹਾਨੂੰ ਜ਼ਿਆਦਾਤਰ ਫੱਟੇ ਤਾਰਨੇ ਪੈ ਗਏ। ਉੱਥੇ ਆਯੁਸ਼ਮਾਨ ਯੋਜਨਾ, ਪਤਾ ਨਹੀਂ ਕੀ ਯੋਜਨਾ, ਕੇਂਦਰ ਵਾਲੀਆਂ ਯੋਜਨਾਵਾਂ ਜੀ, ਉਹ ਲਾਉਣੇ ਪੈ ਗਏ ਤਾਂ ਕਿ ਪੈਸੇ ਪੂਸੇ 4 ਮਿਲ ਜਾਣ। ਫਿਰ ਤੁਹਾਨੂੰ ਲੱਗਿਆ ਕਿ ਆਪਣਾ ਤਾਂ ਇਸ ਮਾਮਲੇ 'ਚ ਮਹਾਰਤ ਵਾਲਾ ਕੰਮ ਪਿੱਛੇ ਰਹਿ ਜਾਊਗਾ। ਫਿਰ ਅਸੀਂ ਹੋਰਨਾਂ ਸੂਬਿਆਂ 'ਚ ਪ੍ਰਚਾਰਨ ਲਈ ਪੰਜਾਬ ਨੂੰ ਸਿਹਤ ਦਾ ਮਾਡਲ ਬਣਾ ਲਿਆ। ਹੁਣ ਅਸੀਂ 10 ਲੱਖ ਵਾਲੀ ਸਿਹਤ ਬੀਮਾ ਯੋਜਨਾ ਪ੍ਰਚਾਰਦੇ ਹਾਂ। ਜੀ। ਤੇ ਆਪਾਂ ਉਹਦੇ ਬਾਰੇ ਵਿਸਤਾਰਤ ਗੱਲ ਕਰ ਚੁੱਕੇ ਹਾਂ।
ਜਦੋਂ ਇਹ 10 ਲੱਖ ਵਾਲੀ ਸਿਹਤ ਬੀਮਾ ਯੋਜਨਾ ਲੈ ਕੇ ਆਏ ਤਾਂ ਆਪਾਂ ਉਹਦੀ ਤਾਰੀਫ ਕੀਤੀ, ਸਵਾਗਤ ਕੀਤਾ। ਆਪਾਂ ਕਿਹਾ ਕਿ ਜੇ ਇਹ ਯੋਜਨਾ ਅਮਲੀ ਰੂਪ ਚ ਆ ਜਾਵੇ, ਸੱਚਮੁੱਚ ਇਹਦੇ ਵਿੱਚੋਂ ਕਮਿਸ਼ਨ ਵਾਲੀ ਖੇਡ ਦੀ ਬਜਾਏ ਲੋਕ ਹਿੱਤ ਲਈ ਆ ਜਾਵੇ ਤਾਂ ਬਹੁਤ ਲਾਹੇਵੰਦ ਹੈ। ਪਰ ਜਦੋਂ ਤੁਸੀਂ ਉਸ ਨੂੰ ਸਾਰਾ ਕੁਝ ਪ੍ਰਾਈਵੇਟ ਹਸਪਤਾਲ ਕੰਨੀ ਧੱਕ ਰਹੇ ਹੋ, ਮਰੀਜ਼ਾਂ ਨੂੰ ਇਹ ਕਹਿਣਾ ਚਾਹੁੰਦੇ ਹੋ ਕਿ ਸਰਕਾਰੀ ਹਸਪਤਾਲਾਂ ਜਾਓ, ਪ੍ਰਾਈਵੇਟੇ ਬੜਿਓ, ਤਾਂ ਫਿਰ ਉਹ ਸ਼ੰਕੇ ਸ਼ੋਭੇ ਪੈਦਾ ਹੁੰਦੇ ਆ ਕਿ ਨਕਲੀ ਬਿੱਲ ਬਣਨਗੇ, ਹਸਪਤਾਲ ਨੂੰ ਜਿੰਨੇ % ਮਿਲਣਾ ਮਿਲੂਗਾ, ਬਾਕੀ ਕਿਹਦੀ ਜੇਬ 'ਚ ਜਾਊਗਾ। ਇਹ ਸਵਾਲ ਉੱਠ ਰਹੇ ਸੀ। ਇਹ ਉੱਠ ਰਹੇ ਸਵਾਲਾਂ ਦੇ ਦਰਮਿਆਨ ਮਲੇਰਕੋਟਲੇ ਤੋਂ ਇੱਕ ਪਟੀਸ਼ਨ ਹਾਈ ਕੋਰਟ 'ਚ ਆਈ। ਉਹ ਪਟੀਸ਼ਨ ਦਾ ਆਧਾਰ ਸੀ ਕਿ ਜੀ ਸਾਡਾ ਵੀ ਜ਼ਿਲ੍ਹਾ ਹੈ, ਇਸ ਜ਼ਿਲ੍ਹੇ 'ਚ ਵੀ ਲੋਕ ਵੱਸਦੇ ਆ, ਉੱਥੇ ਵੀ ਮਰੀਜ਼ ਹੈ, ਉਹ ਵੀ ਕਈ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਆ। ਇਸ ਜ਼ਿਲ੍ਹੇ 'ਚ ਇੱਕ ਵੀ ICU ਨਹੀਂ ਹੈਗਾ। ਹੁਣ ਮਤਲਬ ਇਹ ਸਰਕਾਰੀ ਪੱਧਰ ਤੇ ਪਹਿਲੂ ਹੈ, ਪ੍ਰਾਈਵੇਟ ਤਾਂ ਪਹੁੰਚ ਅਪਰੋਚ ਕਿਤੇ ਵੀ ਹੋਊਗੀ। ਉਹ ਤਾਂ ਮੋਹਾਲੀ ਤੱਕ ਆ ਕੇ ਵੱਡੀਆਂ ਦੁਕਾਨਾਂ ਖੁੱਲੀਆਂ ਹੈ ਨਾ। ਸਵਾਲ ਤਾਂ ਉੱਥੇ ਸਥਾਨਕ ਤੌਰ ਦੇ ਉੱਤੇ ਇਹਦੇ ਪ੍ਰਬੰਧਾਂ ਦਾ। ਜਦੋਂ ਇਹ ਪਹਿਲੂ ਆਇਆ ਤਾਂ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਵਾਲ ਪੁੱਛ ਲਿਆ ਕਿ ਚਲੋ ICU ਤਾਂ ICU, ਤੁਸੀਂ ਮਾੜਾ ਜਿਹਾ ਇੰਨਾ ਦੱਸੋ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਕੁ ਤੁਹਾਡੇ ਕੋਲ ਮਤਲਬ ਕਿ CT ਸਕੈਨ ਦੀਆਂ, ਕਿੰਨੀਆਂ MRI ਦੀਆਂ ਮਸ਼ੀਨਾਂ ਲਾਈਆਂ ਹੋਈਆਂ ਸੀ? ਦਾ ਰਿਕਾਰਡ ਮੰਗ ਹੈ। ਸਹੀ ਹੈ ਪ੍ਰਵੀਨ ਜੀ, 21ਵੀਂ ਸਦੀ 'ਚ AI ਦੇ ਯੁੱਗ 'ਚ, ਟੈਕਨੋਲੋਜੀ ਦੇ ਸਿਖਰ 'ਚ, ਭਗਵੰਤ ਮਾਨ ਦੇ ਟੋਟਕਿਆਂ ਛੋਟਕਿਆਂ ਦੂਆਂ ਨੂੰ ਭੰਡਣ ਵਾਲੇ ਸਿਖਰ ਦੇ ਦੌਰ 'ਚ ਪੰਜਾਬ ਸਰਕਾਰ ਲਿਖ ਕੇ ਜਵਾਬ ਦਿੰਦੀ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ 17 ਜ਼ਿਲ੍ਹਿਆਂ 'ਚ ਇੱਕ ਵੀ MRI ਦੀ ਮਸ਼ੀਨ ਨਹੀਂ, ਇੱਕ ਵੀ CT ਸਕੈਨ ਦੀ ਮਸ਼ੀਨ ਨਹੀਂ। ਜੀ ਆਏ ਪੰਜਾਬ ਦੀ ਸਿਹਤ ਕ੍ਰਾਂਤੀ। ਮੈਂ ਕਹਿੰਦਾ ਪਹਿਲਿਆਂ ਨੇ ਕੁਝ ਨਹੀਂ ਕੀਤਾ, ਤੁਸੀਂ ਤਾਂ ਇਹਦੀ ਮਹਾਰਤ ਸਿੱਖ ਕੇ ਆਏ ਸੀ। ਸਹੀ ਹੈ, ਤੁਸੀਂ ਤਾਂ PhD ਕਰਕੇ ਆਏ ਸੀ। 4 ਸਾਲਾਂ 'ਚ ਤੁਸੀਂ ਕਿੰਨੀਆਂ ਮਸ਼ੀਨਾਂ ਲਾਈਆਂ? ਭਗਵੰਤ ਮਾਨ ਜੀ ਬਤੌਰ MP ਹੁੰਦੇ ਆ, ਵਿਰੋਧੀ ਧਿਰ ਦੇ ਵਿੱਚ ਵਿਚਰਦੇ ਆ, ਤੁਸੀਂ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ ਇਹ ਬਿਲਡਿੰਗਾਂ ਹਸਪਤਾਲ ਦੀਆਂ ਬਣ ਗਈਆਂ ਜੀ, ਉਹਨਾਂ 'ਚ ਮਸ਼ੀਨਾਂ ਨਵੀਆਂ ਐਕਸਰੇ ਦੀਆਂ ਆ ਗਈਆਂ, 'ਚ ਕਬੂਤਰ ਨਿਕਲਦੇ ਆ ਜੀ, ਬੰਦੇ ਹੀ ਨਹੀਂ ਹੈਗੇ ਜੀ। ਸਹੀ ਹੈ। ਤੇ ਹੁਣ ਤੁਹਾਡੇ ਕੋਲ ਮਸ਼ੀਨਾਂ ਵੀ ਨਹੀਂ ਲੱਗੀਆਂ, ਕੋਈ ਕਬੂਤਰ ਨਿਕਲ ਜੂਗੀਆਂ ਵੀ। ਤੁਸੀਂ ਕੀ ਕੀਤਾ? ਸੋ ਇਹ ਆਪਣੇ ਆਪ 'ਚ ਸਵਾਲ ਹੈ ਕਿ ਸਿਰਫ 6 ਜ਼ਿਲ੍ਹੇ ਨੇ ਕਹਿੰਦੇ ਜੀ, ਇਹ ਰਿਪੋਰਟ ਦਿੱਤੀ ਹੈ ਸਰਕਾਰ ਨੇ ਆਪ ਕਿ ਮਾਤਰ 6 ਜ਼ਿਲ੍ਹੇ ਨੇ ਜਿਨ੍ਹਾਂ ਕੋਲ MRI ਔਰ CT ਸਕੈਨ ਦੀ ਮਸ਼ੀਨ ਹੈ। ਤੇ ਕਿਹੜੀ ਸਿਹਤ ਦੀ ਗੱਲ ਕਰਦੇ ਜੀ, ਕਿਹੜੀ ਸਿਹਤ ਕ੍ਰਾਂਤੀ ਦੀ ਗੱਲ ਕਰਦੇ ਆ? ਪੱਟੇ ਲਾਉਣ ਨੂੰ, ਬੋਰਡ ਲਾਉਣ ਨੂੰ, ਇਸ਼ਤਿਹਾਰ ਦੇਣ ਨੂੰ, ਆਪਣੀ ਗੋਦੀ 'ਚ ਬੈਠੇ ਮੀਡੀਆ ਨੂੰ ਫੁੱਲ ਪੇਜ ਦੇ ਪੰਨਿਆਂ ਦੇ ਇਸ਼ਤਿਹਾਰ ਦੇਣ ਨੂੰ, ਚੈਨਲਾਂ ਤੇ ਚਲਾਉਣ ਲਈ ਇਸ਼ਤਿਹਾਰ ਦੇਣ ਨੂੰ ਸਿਹਤ ਕ੍ਰਾਂਤੀ ਨਹੀਂ ਕਹਿੰਦੇ ਜਨਾਬ। ਲੋਕਾਂ ਨੂੰ ਜਦੋਂ ਡਾਕਟਰ ਪੱਟੀ ਦਵਾਈ ਮਿਲਣ ਲੱਗੇ ਉਹਨੂੰ ਕਹਿੰਦੇ ਆ। ਚੰਗਾ ਹੁੰਦਾ ਤੁਸੀਂ ਜੇ ਸੱਚਮੁੱਚ ਤੁਹਾਡਾ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦਾ ਪਹਿਲੂ ਹੁੰਦਾ ਤਾਂ ਤੁਸੀਂ ਸਰਕਾਰੀ ਹਸਪਤਾਲ, ਸਰਕਾਰੀ ਸਿਹਤ ਕੇਂਦਰਾਂ ਨੂੰ ਮਜ਼ਬੂਤ ਕਰਦੇ, ਨਾ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਮੌਜ ਕਰਨ ਦੇ ਲਈ। ਇਹ ਸਾਰੀ ਰੁਕਦੀ ਕਿਉਂ ਹੈ ਕਾਰਵਾਈ ਜੀ? MRI CT ਸਕੈਨ ਦੀਆਂ ਮਸ਼ੀਨਾਂ ਲੱਗਦੀਆਂ ਕਿਉਂ ਨਹੀਂ? ਕਿਉਂਕਿ ਪ੍ਰਾਈਵੇਟ ਦੁਕਾਨਾਂ ਦੇ ਉੱਤੇ ਅਸਰ ਪੈਂਦਾ ਹੈ। ਇਸ ਲਈ ਉਹ ਰੋਕਦੇ ਨੇ ਤੇ ਫਿਰ ਇਹਨਾਂ ਦੀ ਦੁਕਾਨ ਤਾਂ ਚੱਲਦੀ ਹੈ। ਇਹ ਤਰੀਕਾਕਾਰ ਹੈ। ਲੈਬਾਂ ਤਾਂ ਮੌਜੂਦ ਨੇ, ਲੈਬਾਂ ਦੇ ਟੈਸਟ ਹੀ ਬਾਹਰੋਂ ਲਿਖੇ ਜਾਂਦੇ ਨੇ, ਬਾਹਰਲੀ ਲੈਬੋਰਟਰੀ ਤੋਂ ਕਰਾ ਲਓ ਤੁਸੀਂ ਟੈਸਟ, ਇੱਥੇ ਨਾ ਕਰਾਓ। ਕਮਾਲ ਦੀ ਗੱਲ ਹੀ ਹੈ ਨਾ ਇਹ ਵੀ। ਸਰਕਾਰੀ ਤੰਤਰ ਦੇ ਖੁਦ ਬੰਦੇ ਜਿਹੜੇ ਸਰਕਾਰੀ ਤਨਖਾਹਾਂ ਲੈ ਰਹੇ ਨੇ ਉਹ ਇਹਨੂੰ ਤਹਿਸ ਨਹਿਸ ਕਰਨ ਤੁਲੇ ਹੋਏ ਨੇ। ਹੋਰ ਕੌਣ ਬਚਾਊ? ਸਰਕਾਰਾਂ ਦੀ ਕਿੱਥੋਂ ਮਨਸ਼ਾ ਰਹੂਗੀ ਬਚਾਉਣ ਦੀ? ਫਿਰ ਅਗਲੀ ਗੱਲ, ਸਿਹਤ ਮੰਤਰੀ ਸਾਹਿਬ ਡਾਕਟਰੀ ਚੋਂ ਆਏ ਨੇ। ਜੀ ਜੀ ਬਿਲਕੁਲ, ਉਹ ਤਾਂ ਬਖੂਬੀ ਜਾਣਦੇ ਨੇ। ਜੇ ਸਰਕਾਰ ਤੁਹਾਡੇ ਆਕਾ ਇਦਾਂ ਇੰਜ ਕਰ ਰਹੇ ਨੇ ਤਾਂ ਲੋਕ ਤੁਹਾਡੇ ਚੋਂ ਚੰਗਾ ਅਕਸ ਦੇਖਦੇ ਆ। ਸਿਹਤ ਮੰਤਰੀ ਚੋਂ ਉਹ ਬਾਹਰ ਆ ਕੇ ਗੱਲ ਕਰਨ। ਬਿਲਕੁਲ ਸਹੀ ਜੀ। ਤੇ ਅਗਲੀ ਗੱਲ ਕਰੀਏ ਉਸ ਵਿਧਾਇਕ ਦੀ ਜਿਹੜਾ ਕਹਿੰਦਾ ਮੇਰਾ ਘਰ ਖਾਲੀ ਕਰਵਾਉਣਾ, ਪਹਿਲਾਂ ਕੇਜਰੀਵਾਲ ਤੋਂ ਕਪੂਰਥਲਾ ਹਾਊਸ ਤਾਂ ਖਾਲੀ ਕਰਵਾ ਲਓ। ਦੇਖੋ, ਸੱਤਾਧਾਰੀ ਧਿਰ ਦਾ ਵਿਧਾਇਕ ਹੋਵੇ ਜੀ ਤੇ ਉਹ ਮੁੱਖ ਮੰਤਰੀ ਸਾਹਿਬ ਦਾ ਬਹੁਤ ਖਾਸਮ ਰਿਸ਼ਤੇਦਾਰੀ ਚੋਂ ਰਿਸ਼ਤੇਦਾਰ ਹੋਵੇ ਜੀ, ਸਰਕਾਰੀ MLA ਦੇ ਘਰੇ ਹੀ ਸਰਕਾਰੀ ਪੁਲਿਸ ਪਹੁੰਚ ਜਾਵੇ ਕਿ ਘਰ ਖਾਲੀ ਕਰੋ ਜੀ, ਤੁਸੀਂ ਤਾਂ ਕਬਜ਼ਾ ਕੀਤਾ ਹੋਇਆ, ਤੁਸੀਂ ਤਾਂ ਹੁਣ ਇਹਦੇ ਹੱਕਦਾਰ ਜੀ। ਬਿਲਕੁਲ ਜੀ, ਆਪਾਂ ਗੱਲ ਕਰ ਰਹੇ ਹਾਂ ਹਰਮੀਤ ਸਿੰਘ ਪਠਾਨ ਮਾਜਰਾ। ਪਟਿਆਲੇ ਦੇ ਵਿੱਚ ਉਹਨਾਂ ਨੂੰ ਸਰਕਾਰੀ ਕੋਠੀ ਅਲਾਟ ਸੀ ਤੇ ਉਹਦੇ ਬਾਹਰ ਕਈ ਵਾਰ ਪੁਲਿਸ ਨੇ ਮਤਲਬ ਪੋਸਟਰ ਚਪਕਾਏ ਸੀ, ਨੋਟਿਸ ਚਪਕਾਏ ਸੀ ਕਿ ਜੀ ਘਰ ਖਾਲੀ ਕਰ ਜੀ, ਕਿਉਂਕਿ ਉਹਨਾਂ ਨੂੰ ਅਦਾਲਤ ਭਗੌੜਾ ਕਰਾਰ ਦੇ ਚੁੱਕੀ ਆ ਤੇ ਉਹਨਾਂ ਦੇ ਖਿਲਾਫ ਰੇਪ ਦਾ, ਸਰੀਰਕ ਸ਼ੋਸ਼ਣ ਦਾ ਕੇਸ ਹੈ ਤੇ ਉਸ ਮਾਮਲੇ 'ਚ ਉਹ ਫਰਾਰ ਚੱਲ ਰਹੇ ਨੇ। ਤੇ ਦੱਸਣ ਵਾਲੇ ਦੱਸਦੇ ਨੇ ਕਿ ਅੱਜ ਕੱਲ੍ਹ ਆਸਟ੍ਰੇਲੀਆ ਨੇ, ਪਰ ਪੁਲਿਸ ਜਾਂ ਸਰਕਾਰ ਅਧਿਕਾਰਕ ਤੌਰ ਤੇ ਕੁਝ ਬੋਲਣ ਨੂੰ ਤਿਆਰ ਨਹੀਂ। ਠੀਕ ਹੈ ਜੀ। ਤੇ ਫਿਰ ਜਦੋਂ ਏਦਾਂ ਘਰ ਖਾਲੀ ਹੁੰਦਾ ਨਾ ਦਿਖਿਆ ਤਾਂ ਕੱਲ ਪੁਲਿਸ ਦੀਆਂ ਟੀਮਾਂ ਲੈ ਕੇ ਪਹੁੰਚ ਗਏ ਕਿ ਲਓ ਜੀ ਅਸੀਂ ਤਾਂ ਘਰ ਖਾਲੀ ਕਰਾਉਣ ਆ ਗਏ। ਤੇ ਉਹਨਾਂ ਦੀ ਪਤਨੀ ਕਹਿੰਦੀ ਮੈਂ ਅੰਦਰ ਬਿਮਾਰ ਪਈ ਆ ਜੀ, ਰਿਸ਼ਤੇਦਾਰ ਬਾਹਰ ਖੜਿਆ ਜੀ, ਨਾ ਉਹਨਾਂ ਨੂੰ ਅੰਦਰ ਆਉਣ ਦਿੰਦੇ ਨਹੀਂ, ਜੇ ਤਾਂ ਜਬਰੀ ਕਰਦੇ ਆ, ਧੱਕਾ ਕਰਦੇ ਆ। ਦੇਖੋ ਜੀ, ਇਹ ਕਾਰਵਾਈ ਦੇ ਦਰਮਿਆਨ ਹਰਮੀਤ ਸਿੰਘ ਪਠਾਨ ਮਾਜਰਾ ਦੀ ਵੀਡੀਓ ਸਾਹਮਣੇ ਆ ਗਈ ਜੀ।
ਉਹ ਕਹਿੰਦਾ ਵੀ ਮੈਂ ਐਮਐਲਏ ਆ, ਮੈਂ ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਆ, ਮੇਰੀ ਮੈਂਬਰੀ ਥੋੜਾ ਜਿਹੀ ਖਤਮ ਕਰਤੀ ਕਿਸੇ ਨੇ। ਸਵਾਲ ਤਾਂ ਅਗਲਾ ਵਾਜਬ ਆ ਜੀ ਜੀ ਸਹੀ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਹਾਂ ਅਦਾਲਤ ਤੋਂ ਭਗੌੜਾ ਹੈ ਜੀ, ਉਹਦੇ ਤੇ ਇਹ ਹੈ ਜੀ, ਫਿਰ ਉਹਦੀ ਵਿਧਾਇਕੀ ਖਾਰਜ ਕਰ ਦਿੰਦੇ, ਜਿਮਨੀ ਚੋਣ ਕਰਾ ਲਓ, ਕੌਣ ਰੋਕਦਾ? ਵਧੋ ਉਧਰ ਨੂੰ। ਤੁਸੀਂ ਤਾਂ ਬੰਗੇ ਵਾਲੀ ਜਿਮਨੀ ਚੋਣ ਪਈ ਹੈ, ਤੁਹਾਡਾ ਤਾਂ ਇੱਕ ਐਮਐਲਏ ਨੂੰ ਅੰਦਰ ਹੋ ਗਈ, ਸਜ਼ਾ ਹੋ ਗਈ, ਤੁਸੀਂ ਉਦੋਂ ਗਾਂਗਾ ਫਰੀ ਜਾਂਦੇ, ਉਹਦੇ ਤੱਕ ਨਹੀਂ ਆਏ। ਸਹੀ ਹੈ ਬਿਲਕੁਲ ਜੀ। ਤੇ ਫਿਰ ਅਗਲਾ ਕਹਿੰਦਾ ਜਦੋਂ ਮੈਂ ਵਿਧਾਨ ਸਭਾ ਦਾ ਮੈਂਬਰ ਆ, ਮੈਂ ਮੌਜੂਦਾ ਐਮਐਲਏ ਆ, ਫਿਰ ਮੇਰਾ ਘਰ ਖਾਲੀ ਕਿਵੇਂ ਹੋ ਜਾਊਗਾ ਜੀ? ਕਹਿੰਦਾ ਚੱਲ ਜੇ ਖਾਲੀ ਉਹ ਕਰਾਉਣਾ ਮੇਰਾ ਵੀ ਕਰਾ ਲਓ, ਤੇ ਜਿਹੜਾ ਐਮਐਲਏ ਵੀ ਨਹੀਂਗਾ, ਪੰਜਾਬ ਦਾ ਕੋਈ ਸੰਵਿਧਾਨਕ ਅਹੁਦੇਦਾਰ ਵੀ ਨਹੀਂਗਾ, ਉਹਦੇ ਕੋਲ ਕਿਵੇਂ ਕੋਠੀਆਂ ਨੇ ਜੀ? ਕਹਿੰਦਾ ਉਹਦੇ ਕੋਲ ਸਿਕਿਉਰਿਟੀ ਕਿਵੇਂ ਹੈ ਜੀ? ਉਹਦੇ ਕੋਲ ਕਪੂਰਥਲਾ ਹਾਊਸ ਕਿਵੇਂ ਹੈ ਜੀ? ਕਹਿੰਦਾ ਕਪੂਰਥਲਾ ਹਾਊਸ ਖਾਲੀ ਕਰਾਓ ਕੇਜਰੀਵਾਲ ਤੋਂ। ਜੀ ਵਾਜਬ ਗੱਲ। ਅਗਲਾ ਦਾ ਸੱਤਾ। ਦੇਖੋ ਕਪੂਰਥਲਾ ਹਾਊਸ ਦਿੱਲੀ ਦੇ ਵਿੱਚ ਮੁੱਖ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਦਾ ਨਿਵਾਸ ਟਿਕਾਣਾ ਵੀ ਹੈ। ਬਿਲਕੁਲ ਜੀ ਸਹੀ ਹੈ। ਪੰਜਾਬ ਭਵਨ ਪੰਜਾਬ ਦੇ ਨੁਮਾਇੰਦਿਆਂ ਦਾ, ਉਹ ਕਿਸੇ ਤਰ੍ਹਾਂ ਨਾਲ ਸੰਬੰਧਿਤ ਉਹਨਾਂ ਦਾ ਰਹਿਣ ਬਸੇਰਾ ਵੀ ਹੈ। ਪੰਜਾਬ ਭਵਨ ਤੇ ਵੀ ਦਿੱਲੀ ਵਾਲਿਆਂ ਦੀ ਪਰਚੀ ਚੱਲਦੀ ਹੈ ਹੁਣ, ਤੇ ਕਪੂਰਥਲਾ ਹਾਊਸ ਦਾ ਪੂਰੀ ਤਰ੍ਹਾਂ ਹੀ ਜਿਵੇਂ ਉਹਨਾਂ ਨੇ ਕਬਜ਼ਾ ਕਰ ਲਿਆ ਹੋਵੇ। ਮੁੱਖ ਮੰਤਰੀ ਸਾਹਿਬ ਨੂੰ ਤੇ ਉਹਦੇ ਟੱਬਰ ਨੂੰ ਰਹਿਣ ਨੂੰ ਇੱਕ ਕਮਰਾ ਮਿਲਿਆ ਸੀ ਦਿੱਲੀ ਚੋਣਾਂ ਸਮੇਂ। ਸਹੀ ਹੈ। ਕਿਵੇਂ ਜਦੋਂ ਰੇਡ ਜੀ ਪਈ ਸੀ, ਯਾਦ ਹੋਣਾ, ਲੈਪਟਾਪ ਲੈ ਕੇ ਕਿਵੇਂ ਕੰਧਾਂ ਟੱਪਟਾ ਭੱਜੇ ਸੀ। ਬਿਲਕੁਲ। ਤੇ ਇਹ ਉਹੀ ਕਪੂਰਥਲਾ ਹਾਊਸ ਹੈ ਜਿਹਨੂੰ ਮੈਰਿਜ ਪੈਲਸ 'ਚ ਬਦਲਤਾ ਸੀ ਕੇਜਰੀਵਾਲ ਦੀ ਕੁੜੀ ਦੇ ਵਿਆਹ ਲਈ, ਰਾਘਵ ਚੱਡਾ ਦੀ ਮੰਗਣੀ ਲਈ। ਸਹੀ ਹੈ। ਤੇ ਫਿਰ ਅਗਲੇ ਨੇ ਸਵਾਲ ਤਾਂ ਬਾਜੋ ਖੜਾ ਕੀਤਾ ਜੀ ਕਿ ਉਹਨਾਂ ਕੋਲ ਸੰਵਿਧਾਨਕ ਅਹੁਦਾ ਨਹੀਂ ਕੋਈ, ਤੇ ਉਹ ਧੱਕੇ ਨਾਲ ਕੇਜਰੀਵਾਲ ਕਿਵੇਂ ਕਬਜ਼ਾ ਕਰੀ ਬੈਠਾ? ਬਿਲਕੁਲ ਜੀ। ਤੇ ਇਸ ਲਈ ਪਠਾਨ ਮਾਜਰੇ ਨੇ ਤਾਂ ਆਪਣੇ ਮਕਾਨ ਦੇ ਤੁਲਨਾਤਮਕ ਗੱਲ ਕੀਤੀ ਹੈ। ਓਵਰਆਲ ਪੰਜਾਬ ਦੇ ਸਾਂਚਿਆਂ ਤੇ, ਢਾਂਚਿਆਂ ਤੇ, ਪੰਜਾਬ ਦੇ ਵਰਤਾਰੇ ਤੇ, ਪੰਜਾਬ ਦੀ ਸਰਕਾਰ ਤੇ, ਕੁਰਸੀ ਤੇ, ਹਰੇ ਪਿੰਡ ਤੇ, ਸਭ ਤੇ ਦਿੱਲੀ ਵਾਲਿਆਂ ਦਾ ਕਬਜ਼ਾ। ਸਹੀ ਗੱਲ। ਤੋ ਸਾਡੇ ਵਾਲੇ ਤਾਂ ਸਕ੍ਰਿਪਟ ਪੜ੍ਹਨ ਦੇ ਆਦੀ ਨੇ, ਚਾਹੇ ਅਮਿਤ ਸ਼ਾਹ ਦੀ ਭੇਜੀ ਪੜ੍ਹ ਲੈਣ ਤੇ ਚਾਹੇ ਕੇਜਰੀਵਾਲ ਦੀ ਭੇਜੀ ਪੜ੍ਹ ਲੈਣ। ਪੜ੍ਹਨੀ ਦਿੱਲੀ ਵਾਲੇ ਹੋਈ ਇਹਨਾਂ ਨੇ ਜੀ। ਅਗਲੀ ਗੱਲ ਕਰੀਏ ਅਜੀਤ ਪਵਾਰ ਦੀ। ਬੜਾ ਵੱਡਾ ਇੱਕ ਹਾਦਸਾ ਵਾਪਰਿਆ, ਜਹਾਜ਼ ਹਾਦਸਾ, ਤੇ ਉਸ ਤੋਂ ਬਾਅਦ ਉਹਨਾਂ ਦੇ ਸਮੇਤ ਕਈ ਹੋਰ ਜਿਹੜੇ ਉਹਨਾਂ ਦੇ ਅਮਲੇ ਫਾਲੇ ਦੇ ਮੈਂਬਰ ਸਨ, ਉਹਨਾਂ ਦੀ ਵੀ ਬੜੀ ਮੰਦਭਾਗੀ ਮੌਤ ਹੋਈ ਹੈ ਇਸ ਮਾਮਲੇ ਦੇ ਵਿੱਚ। ਸਿਆਸੀ ਘੁਸਰ ਮੁਸਰ ਹੋ ਰਹੀ ਸੀ ਜਦੋਂ ਤੋਂ ਇਹ ਹਾਦਸਾ ਵਾਪਰਿਆ, ਤੇ ਪਰ ਉਹ ਘੁਸਰ ਮੁਸਰ ਹੋਰ ਤੇਜ਼ ਹੋ ਗਈ ਹੈ ਜੀ। ਪ੍ਰਵੀਨ ਜੀ, ਬਹੁਤ ਹਾਦਸੇ ਪਹਿਲਾਂ ਵੀ ਆਪਾਂ ਦੇਖੇ ਨੇ, ਚਾਹੇ ਉਹ ਜਹਾਜ਼ ਹਾਦਸੇ ਹੋਣ, ਚਾਹੇ ਸੜਕ ਹਾਦਸੇ ਹੋਣ, ਜਿਹਨਾਂ 'ਚ ਵੱਡੇ ਲੀਡਰਾਂ ਦੀ ਜਾਨ ਗਈ ਆ, ਹੈਨਾ। ਇਸ ਲਈ ਇਹ ਬੜਾ, ਸੰਜੇ ਗਾਂਧੀ ਕਾਂਗਰਸ ਦਾ ਵੱਡਾ ਲੀਡਰ ਰਿਹਾ, ਹਾਂਜੀ ਬਿਲਕੁਲ, ਸਿੰਧੀਆ ਵੱਡਾ ਲੀਡਰ ਰਿਹਾ, ਗੋਪੀਨਾਥ ਮੁੰਡੇ ਵੱਡਾ ਲੀਡਰ ਰਿਹਾ, ਹੈਨਾ। ਕਿੰਨੇ ਹੀ ਲੀਡਰ ਇੰਜ ਹਾਦਸਿਆਂ 'ਚ ਗਏ ਨੇ। ਪੰਜਾਬ ਦੇ ਬਾਰੇ ਜੇ ਦੇਖੀਏ, ਕੈਪਟਨ ਕਮਲਜੀਤ ਸੜਕ ਹਾਦਸੇ 'ਚ ਜਾਨ ਗਵਾਉਂਦੇ ਨੇ। ਗਿਆਨੀ ਜੈਲ ਸਿੰਘ ਸਾਬਕਾ ਰਾਸ਼ਟਰਪਤੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਉਹ ਸੜਕ ਹਾਦਸੇ 'ਚ ਜਾਨ ਗਵਾਉਂਦੇ ਨੇ। ਸੋ ਕਈ ਹਾਦਸੇ ਸਮੇਂ-ਸਮੇਂ ਚਰਚਾ 'ਚ ਰਹੇ ਨੇ, ਜਿਨ੍ਹਾਂ ਦੇ ਉੱਤੇ ਸ਼ੰਕੇ ਸ਼ੋਭੇ ਵੀ ਉੱਠਦੇ ਰਹੇ ਨੇ। ਜੀ ਜੀ। ਉਹਨਾਂ 'ਚੋਂ ਹੀ ਹੁਣ ਇੱਕ ਇਹ ਤਾਜੀ ਵਾਪਰੀ ਘਟਨਾ। ਕੱਲ ਮਤਲਬ ਇਸ ਸਮੇਂ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ, ਉਹ ਤੋਂ ਚੰਦ ਮਿੰਟ ਬਾਅਦ ਹੀ ਲਗਭਗ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਭਾਰਤੀ ਸਮੇਂ ਅਨੁਸਾਰ ਸਵੇਰੇ 8:45 ਤੇ ਲਗਭਗ ਇਹ ਹਾਦਸਾ ਵਾਪਰਦਾ, ਤੇ ਅਜੀਤ ਪਵਾਰ ਸਣੇ 5 ਜਣੇ ਉਸ ਜਿਹੜੇ ਨਿੱਜੀ ਜਹਾਜ਼ 'ਚ ਸ਼ਾਮਲ ਸੀਗੇ, ਉਹ ਸਾਰੇ ਸਵਾਰ ਸੀਗੇ, ਸਾਰੇ ਮਾਰੇ ਜਾਂਦੇ। ਹੁਣ ਅਜੀਤ ਪਵਾਰ ਮਹਾਰਾਸ਼ਟਰ ਦੇ ਵਿੱਚ ਇਕੱਲੇ ਉਪ ਮੁੱਖ ਮੰਤਰੀ ਨਹੀਂ, ਉਹ ਇੱਕ ਧਿਰ ਸੀ। ਸਹੀ। ਉਹ ਧਿਰ ਜਿਹਦੇ ਕੋਲ 48 ਐਮਐਲਏ ਨੇ, ਉਹ ਧਿਰ ਜਿਹੜੀ ਮਤਲਬ ਕਿ ਕਾਂਗਰਸ ਤੋਂ ਲੈ ਕੇ, ਸ਼ਿਵ ਸੈਨਾ ਤੋਂ ਲੈ ਕੇ ਬੀਜੇਪੀ ਦੀ ਸਰਕਾਰ ਤੱਕ ਸਾਰਿਆਂ 'ਚ ਉਪ ਮੁੱਖ ਮੰਤਰੀ ਦੇ ਅਹੁਦੇ ਮਾਣਦੀ ਰਹੀ। 5 ਵਾਰ ਮੁੱਖ ਮੰਤਰੀ, ਬੇਸ਼ੱਕ ਮੁੱਖ ਮੰਤਰੀ ਬਣਨ ਦੀ ਇੱਛਾ ਅਧੂਰੀ ਰਹਿ ਗਈ ਅਜੀਤ ਪਵਾਰ ਦੀ। ਸਹੀ ਹੈ ਬਿਲਕੁਲ। ਇਹੀ ਕੋਸ਼ਿਸ਼ਾਂ ਬਾਰ-ਬਾਰ ਉਹਨੂੰ ਦਲ ਬਦਲਾਉਂਦੀਆਂ ਰਹੀਆਂ। ਇਸ ਚੱਕਰ 'ਚ ਉਹਨੇ ਚਾਚਾ ਵੀ ਛੱਡਿਆ ਆਪਣਾ, ਹੈਨਾ। ਉਹ ਇੱਛਾ ਤਾਂ ਪੂਰੀ ਨਹੀਂ ਹੋਈ, ਪਰ ਇੰਜ ਜਾਨ ਗਵਾਉਣਾ ਬਹੁਤ ਮੱਦਭਾਗਾ। ਹੁਣ ਉਹਨਾਂ ਦੇ ਚਾਚਾ ਸ਼ਰਦ ਪਵਾਰ ਨੇ ਕਿਹਾ ਕਿ ਵੀ ਕਿ ਇੱਕ ਮਹਿਜ ਹਾਦਸਾ ਹੈ, ਇਸ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੀ। ਬਿਲਕੁਲ ਬੀਜੇਪੀ ਵੀ ਇਹੀ ਗੱਲ ਕਰ ਰਹੀ ਹੈ ਕਿ ਇੱਕ ਹਾਦਸਾ ਹੈ, ਇਸ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਪਰ ਅਜੀਤ ਪਵਾਰ ਦਾ ਧੜਾ ਜਿੱਥੇ ਹੁਣ ਆਪਣੇ ਆਪ ਨੂੰ ਲਵਾਰਸ ਮਹਿਸੂਸ ਕਰ ਰਿਹਾ ਹੈ ਜੀ ਕਿ ਸਾਡੀ ਬਾਹ ਫੜਨ ਵਾਲਾ ਹੁਣ ਕੋਈ ਨਹੀਂ ਹੋਊਗਾ, ਉੱਥੇ ਉਹਨਾਂ ਚੋਂ ਕਈ ਐਮਐਲਏ ਜਾਂ ਕਈ ਅਜੀਤ ਪਵਾਰ ਦੇ ਨੇੜੇ ਲੀਡਰ ਮੁੜ ਕੇ 85 ਸਾਲਾ ਬਜ਼ੁਰਗ ਲੀਡਰ ਸ਼ਰਦ ਪਵਾਰ ਕਨੀ ਤੱਕਣ ਲੱਗੇ ਨੇ। ਮਮਤਾ ਬੈਨਰਜੀ ਨੇ ਸਿੱਧਿਆਂ ਸਾਹਮਣੇ ਆ ਕੇ ਵੱਡਾ ਸਵਾਲ ਖੜਾ ਕਰ ਦਿੱਤਾ ਜੀ। ਉਹ ਕਹਿੰਦੀ ਜਾਂਚ ਕਰਾਓ, ਹਾਦਸਾ ਹੀ ਹੈ ਕਿ ਕੁਝ ਹੋਰ ਹੈ। ਉਹਦਾ ਇਹ ਸਵਾਲ, ਉਹਦੀ ਪੈਰਵੀ ਖੜਗੇ ਵੀ ਕਰੀ ਜਾ ਰਹੇ ਨੇ, ਉਹਦੀ ਪੈਰਵੀ ਅਖਿਲੇਸ਼ ਯਾਦਵ ਵੀ ਕਰੀ ਜਾ ਰਹੇ ਨੇ, ਕਈ ਹੋਰ ਲੀਡਰਾਂ ਨੇ ਵੀ
ਤੇ ਬੀਜੇਪੀ ਇਹਦੇ ਤੇ ਤਲਖ ਹੋ ਰਹੀ ਹੈ ਕਿ ਇਹ ਤਰੀਕਾਕਾਰ ਠੀਕ ਨਹੀਂ ਹੈ। ਹੂੰ ਅਸਲ 'ਚ ਇੱਕ ਕੁਝ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਕੁਝ ਹੋਰ ਸੰਕੇਤ ਕਰ ਰਹੀਆਂ ਹੁੰਦੇ ਨੇ। ਹਾਦਸਾ ਹੁੰਦਾ ਹੈ, ਪਰ ਇਹ ਹਾਦਸਾ ਤੇ ਘਟਨਾਵਾਂ ਦਾ ਕੋਈ ਮੇਲ ਕਈ ਵਾਰ ਹੋ ਜਾਵੇ ਫਿਰ ਬਹੁਤ ਖਤਰਨਾਕ ਹੁੰਦਾ। ਸਹੀ ਗੱਲ, ਬਿਲਕੁਲ। ਲੰਘੇ ਦਿਨਾਂ ਦੇ ਵਿੱਚ ਇਹ ਚਰਚਾ ਮਹਾਰਾਸ਼ਟਰ ਤੋਂ ਨਿਕਲ ਕੇ ਤੁਰੀ ਕਿ ਅਜੀਤ ਪਵਾਰ ਵਾਪਸ ਪਰਤਣਾ ਚਾਹੁੰਦੇ ਆ ਆਪਣੇ ਚਾਚੇ ਕੋਲ, ਜਿਹਦੇ ਸੰਕੇਤ ਉਹਨਾਂ ਨੇ ਖੁਦ ਵੀ ਦਿੱਤੇ, ਜਿਹਦੇ ਸੰਕੇਤ ਮਹਾਰਾਸ਼ਟਰ ਦੇ ਕੁਝ ਨਗਰ ਨਿਗਮ ਦੀਆਂ ਚੋਣਾਂ 'ਚ ਮਿਲ ਕੇ ਲੜਨ ਦੀਆਂ ਪ੍ਰਕਿਰਿਆ ਤਹਿਤ ਵੀ ਸਾਹਮਣੇ ਆਏ। ਦੋਵੇਂ ਗੁੱਟ ਨੇੜੇ ਆਉਂਦੇ ਵੀ ਨਜ਼ਰ ਆਏ। ਸੋ ਇਹ ਸਾਰਾ ਕੁਝ ਮਤਲਬ ਹੁਣ ਉੱਥੇ ਜੋ ਸਥਿਤੀ ਬਣੂਗੀ, ਬੇਸ਼ੱਕ MLA ਬਹੁਤ ਥੋੜੇ ਘਟਦੇ ਨੇ ਬੀਜੇਪੀ ਕੋਲ, ਜੇ 41 ਪਰੇ ਵੀ ਹੋ ਜਾਣ, ਪਰ ਤੇ ਜਿਹੜਾ ਦੂਜਾ ਧੜਾ ਸਮਰਥਨ ਦੇ ਨਾਲ ਉਹ ਹਾਵੀ ਹੋਊਗਾ, ਉਹ ਸ਼ਿਵ ਸੈਨਾ 'ਚ ਟੁੱਟ ਕੇ ਆਇਆ ਧੜਾ, ਜਿਹਨੂੰ ਬੀਜੇਪੀ ਉਨੀ ਹਵਾ ਨਹੀਂ ਦੇ ਰਹੀ। ਸਹੀ ਹੈ। ਤੇ ਫਿਰ ਉਹ ਹਾਵੀ ਹੋਊਗਾ। ਇਸ ਲਈ ਇਹਦੇ ਨਾਲ ਮਹਾਰਾਸ਼ਟਰ ਦੀ ਸਥਿਤੀ ਬੀਜੇਪੀ ਲਈ ਪ੍ਰਭਾਵਿਤ ਵੀ ਹੁੰਦੀ ਹੈ, ਪਰ ਵਿਰੋਧੀ ਦਲ ਇਸ ਘਟਨਾਕ੍ਰਮ ਤੋਂ ਬਾਅਦ ਬੀਜੇਪੀ ਨੂੰ ਕਟਹਿਰੇ 'ਚ ਵੀ ਖੜਾ ਕਰ ਰਿਹਾ ਹੈ। ਉਹ ਕਹਿੰਦੇ ਕਿ ਬੀਜੇਪੀ ਨੂੰ ਅਗਲੀ ਵਾਰ ਲਈ ਖਤਰਾ ਸੀ ਕਿ ਤਾਂ ਚੱਲੇ ਆ ਜੀ, ਇਹ ਤਾਂ ਉਧਰ ਚੱਲੇ ਆ ਜੀ, ਜੇ ਜਾ ਰਿਹਾ ਤਾਂ ਇੰਜ। ਸੋ ਕੀ ਹੁਣ ਬੀਜੇਪੀ ਉਹਦੇ MLA ਤੋੜ ਕੇ ਆਪਣੇ ਨਾਲ ਲਿਆਊਗੀ, ਜਾਂ ਭਾਵਨਾਤਮਕ ਤੌਰ ਤੇ MLA ਚਾਚੇ ਨਾਲ ਆ ਜਾਣਗੇ? ਸਹੀ ਹੈ ਘੜੀ ਚੋਣ ਨਿਸ਼ਾਨ ਵਾਪਸ ਆ ਜਾਊਗਾ ਕਿ ਘੜੀ ਖਿੱਲਰ ਜੂਗੀ? ਹੁਣ ਇਹ ਸਾਰੇ ਸਵਾਲ ਤਾਂ ਖੜੇ ਨੇ ਰਾਜਨੀਤਿਕ ਤੌਰ ਤੇ ਜੀ, ਪਰ ਇਹ ਘਟਨਾ ਬਹੁਤ ਮੰਦਭਾਗੀ ਹੈ। ਔਰ ਬਿਲਕੁਲ ਜੇ ਇਹਦੇ ਪਿੱਛੇ ਕੋਈ ਸਿਆਸੀ ਸਾਜ਼ਿਸ਼ ਨਹੀਂ ਹੈ ਤਾਂ ਵੀ ਨਿਆਇਕ ਜਾਂਚ ਉਹਦਾ ਸੱਚ ਸਾਹਮਣੇ ਲਿਆਵੇ, ਤਾਂ ਕਿ ਬੇਮਾਇਨੇ ਤੋਂ ਕਿਸੇ ਵੀ ਰਾਜਨੀਤਿਕ ਘਰਾਣੇ ਨੂੰ, ਰਾਜਨੀਤਿਕ ਧਿਰ ਨੂੰ ਬਦਨਾਮ ਨਾ ਹੋਣਾ ਪਵੇ। ਤੇ ਜੇ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਫਿਰ ਉਹ ਚਿਹਰੇ ਬੇਨਕਾਬ ਹੋਣ। ਇਸ ਲਈ ਵੀ ਨਿਆਇਕ ਜਾਂਚ ਹੋਵੇ। ਨਿਆਇਕ ਜਾਂਚ ਤਾਂ ਹੋਣੀ ਚਾਹੀਦੀ ਜੀ, ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ, ਚੰਡੀਗੜ੍ਹ ਦੇ 2 ਸਕੂਲਾਂ ਦੀ, ਮਾਫ ਕਰਨਾ, ਦਰਜਨ ਤੋਂ ਵੱਧ ਸਕੂਲਾਂ ਦੀ ਇਹਨਾਂ ਨੂੰ ਉਡਾਉਣ ਦੀ ਧਮਕੀ ਆਈ ਹੈ ਜੀ। ਜੀ ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਆ, ਔਰ ਬਾਰ-ਬਾਰ ਉਹ ਗੱਲ ਆਪਾਂ ਦੁਹਰਾ ਰਹੇ ਹਾਂ। ਇਹ ਸਰਕਾਰ ਨੂੰ, ਪ੍ਰਸ਼ਾਸਨ ਨੂੰ, ਤੰਤਰ ਜੰਤਰ ਨੂੰ ਸ਼ਰਮ ਨਹੀਂ ਆਉਂਦੀ? ਕੱਲ ਇੱਕ ਪਾਸੇ ਚੰਡੀਗੜ੍ਹ ਦੇ ਸਕੂਲਾਂ ਨੂੰ ਉਡਾਉਣ ਦੀ ਧਮਕੀ ਆ ਰਹੀ ਸੀ, ਦੂਏ ਪਾਸੇ ਪੰਜਾਬ ਦੇ DGP, ਮੋਹਾਲੀ ਦੇ SSP ਹਾਈ ਕੋਰਟ 'ਚ ਖੜੇ ਹੋ ਕੇ ਝਾੜਾਂ ਖਾ ਰਹੇ ਸੀ। ਚੰਡੀਗੜ੍ਹ ਦੇ ਨਾਲ ਲੱਗਦਾ ਖਿੱਤਾ ਮੋਹਾਲੀ 'ਚ ਵਾਪਰਿਆ ਰਾਣਾ ਬਲਾਚੌਰੀ ਵਾਲਾ ਮਾਮਲਾ। ਉਸ ਮਾਮਲੇ 'ਚ ਮਾਨਯੋਗ ਜੱਜ ਸਾਹਿਬਾਨ ਪੁੱਛ ਰਹੇ ਸੀ ਕਿ ਬਈ ਸਾਨੂੰ ਇਹ ਤਾਂ ਦੱਸ ਦਿਓ ਕਿ ਤੁਹਾਡਾ ਸੁਰੱਖਿਆ ਦਾ ਪੈਮਾਨਾ ਕੀ ਹੈ ਜੀ। ਇੱਕ ਪਾਸੇ ਇਹ ਪ੍ਰਕਿਰਿਆ ਚੱਲ ਰਹੀ ਸੀ, ਦੂਏ ਪਾਸੇ ਉਸੇ SSP ਦੇ ਉਸੇ ਸਮੇਂ ਜਦੋਂ ਹਾਈ ਕੋਰਟ 'ਚ ਪਿਛਲੀਆਂ ਮਾਮਲਿਆਂ ਕਰਕੇ ਝਾੜਾ ਕਰ ਰਿਹਾ ਸੀ, SSP ਦੇ ਦਫ਼ਤਰ ਦੇ ਬਾਹਰ ਗੋਲੀਆਂ ਚੱਲ ਰਹੀਆਂ ਸੀ। ਬੇਸ਼ੱਕ ਉਹ ਗੈਂਗਸਟਰ ਬਾਹਰ ਸੀ, ਉਹ ਮੁੰਡਾ ਜਿਹੜਾ ਮਾਰਿਆ ਗਿਆ ਜੀ, ਕਹਿੰਦੇ ਜੀ ਉਹ ਪਹਿਲਾਂ ਚੰਡੀਗੜ੍ਹ 'ਚ ਹੋਏ ਇੱਕ ਕਤਲ ਦੇ ਮਾਮਲੇ 'ਚ ਉਹਦਾ ਨਾਮ ਬੋਲਦਾ ਸੀ, ਇਸ ਲਈ ਗੈਂਗਸਟਰ ਆਪਸ 'ਚ ਮੁਕਾਬਲਾ ਸੀ ਜੀ, ਜਿਹਦੇ 'ਚ ਇੰਨੇ ਦੇਰ ਬਾਅਦ, ਇੰਨੇ ਸਾਲਾਂ ਬਾਅਦ ਉਹਨਾਂ ਨੇ ਆਪਣਾ ਬਦਲਾ ਲੈ ਲਿਆ ਜੀ। ਇਹ ਬਦਲੇ ਲੈਣ ਦੀ ਭਾਵਨਾ 'ਚ ਪੰਜਾਬ ਦੇ ਆਮ ਲੋਕ ਪਿਸ ਰਹੇ ਨੇ, ਡਰ ਮਾਹੌਲ ਬਣ ਰਿਹਾ, ਸਹਿਮ ਦਾ ਮਾਹੌਲ ਬਣ ਰਿਹਾ। ਉਹ ਮੈਡੀਕਲ ਸਟੋਰ ਤੇ ਬੈਠੇ ਨੂੰ ਗੋਲੀ ਮਾਰਤੀ, ਹਰ ਰੋਜ਼ 3 ਤੋਂ 4 ਘਟਨਾਵਾਂ ਸ਼ਰੇਆਮ ਗੋਲੀਆਂ ਮਾਰਨ ਦੀਆਂ। ਸਹੀ ਹੈ। ਸੋ ਹੁਣ ਇਹਦੀ ਜਵਾਬਦੇਹੀ ਅਦਾਲਤ ਦੇ ਵਿੱਚ ਜਦੋਂ ਇਹ ਸਵਾਲ ਆਇਆ, ਫਿਰ ਪੁੱਛਿਆ ਕਿ ਦੱਸੋ ਜੀ ਇਹ ਤੋਂ ਬਾਅਦ ਸੁਰੱਖਿਆ ਤਾਂ ਕੀ ਹੋਊਗੀ SSP ਦਫ਼ਤਰ ਦੇ ਬਾਹਰ ਵੀ, ਤੇ ਬੰਦੇ ਗੋਲੀਆਂ ਮਾਰ ਕੇ ਨਿਕਲ ਵੀ ਜਾਣ ਆਰਾਮ ਨਾਲ ਮੋਹਾਲੀ ਵਰਗੇ ਸ਼ਹਿਰ ਚੋਂ ਵੀ, ਜਿੱਥੇ ਕਹਿੰਦੇ ਜੀ ਸਾਡੀਆਂ ਇੰਨੀਆਂ ਗੱਡੀਆਂ ਖੜੀਆਂ ਨਾ, ਸਾਰਾ ਕੁਝ ਖੜਿਆ। ਫਿਰ ਮਾਨਯੋਗ ਜੱਜ ਸਾਹਿਬ ਨੇ ਪੁੱਛਿਆ ਵੀ ਤੁਸੀਂ ਘੱਟੋ ਘੱਟ ਇਹ ਤਾਂ ਦੱਸ ਦਿਓ ਸਾਡਾ ਸੁਰੱਖਿਆ ਦਾ ਪੈਮਾਨਾ ਕੀ। ਜੇ ਤਾਂ ਕਿਸੇ VIP ਨੇ ਆਉਣਾ ਫਿਰ ਤਾਂ ਪੁਲਿਸ ਵਾਲੇ ਖੜੇ ਹੋਣਗੇ ਸੈਂਕੜੇ, ਜਦੋਂ ਕਿ ਉਹਦੇ ਨਾਲ ਆਪਣਾ ਅਮਲਾ ਫਾਲਾ ਵੀ ਹੁੰਦਾ ਜੀ। ਸਹੀ ਹੈ, ਬਿਲਕੁਲ। ਜੇ ਕਿਤੇ ਮੇਲਾ ਹੈ, ਟੂਰਨਾਮੈਂਟ ਹੈ, ਕੋਈ ਧਾਰਮਿਕ ਸਮਾਗਮ ਹੈ, ਕੋਈ ਸੈਮੀਨਾਰ, ਕੋਈ ਪ੍ਰੋਗਰਾਮ ਹੈ, ਜਿੱਥੇ ਹਜ਼ਾਰਾਂ ਦੀ ਗਿਣਤੀ ਆਮ ਲੋਕਾਂ ਨੇ ਖੜੇ ਹੋਣਾ, ਉੱਥੇ 2 ਪੁਲਿਸ ਵਾਲੇ ਭੇਜ ਦੇਣਗੇ, ਉੱਥੇ 4 ਪੁਲਿਸ ਵਾਲੇ। ਮਤਲਬ ਇਹਦਾ ਮਤਲਬ ਭੀੜ ਦੀ ਕੋਈ ਕੀਮਤ ਹੀ ਨਹੀਂ, ਕੋਈ ਉਹਦਾ ਮੁੱਲ ਹੀ ਨਹੀਂ, ਤੇ ਆਮ ਜਨਤਾ ਨੂੰ ਤੁਸੀਂ ਸਿਰਫ ਵੋਟ ਹੀ ਸਮਝਦੇ ਹੋ। ਇਹ ਤੋਂ ਵੱਧ ਕੇ ਕੁਝ ਨਹੀਂ ਕਿ ਤੁਹਾਡੀ ਲੋੜ ਸਿਰਫ ਵੋਟਾਂ ਪੈਣ ਵਾਲੇ ਦਿਨ, ਬਾਕੀ ਦਿਨ ਖਾਓ ਧੱਕੇ। ਉਹਦੀ ਸੁਰੱਖਿਆ ਯਕੀਨੀ ਕਿਹਨੇ ਬਣਾਉਣੀ ਹੈ? ਉਹਦਾ ਯਕੀਨ ਬਹਾਲ ਕਿਹਨੇ ਕਰਨਾ? ਪੰਜਾਬ ਦੇ ਜਲੰਧਰ, ਲੁਧਿਆਣਾ, ਪਟਿਆਲਾ, ਆਪਾਂ ਮਤਲਬ ਅੰਮ੍ਰਿਤਸਰ, ਧਾਰਮਿਕ ਥਾਵਾਂ ਤੋਂ ਲੈ ਕੇ, ਸਕੂਲਾਂ ਤੋਂ ਲੈ ਕੇ, ਕਾਲਜਾਂ ਤੋਂ ਲੈ ਕੇ ਰੋਪੜ, ਨਵਾਂ ਸ਼ਹਿਰ, ਅਨੰਦਪੁਰ ਸਾਹਿਬ, ਇੱਥੋਂ ਦੀਆਂ ਕੋਰਟ ਅਦਾਲਤਾਂ ਤੱਕ, ਚੰਡੀਗੜ੍ਹ ਦੀ ਅਦਾਲਤ ਤੱਕ ਈਮੇਲ ਹਰ ਤੀਏ ਦਿਨ ਕਿਸੇ ਨਾ ਕਿਸੇ ਸਥਾਨ ਦੀ ਈਮੇਲ ਦੀ ਚਰਚਾ ਆਪਾਂ ਕਰਦੇ ਹਾਂ। ਤੇ ਮੈਨੂੰ ਸਮਝ ਨਹੀਂ ਆਉਂਦਾ ਕਿ ਅੱਜ ਜਦੋਂ ਦੁਨੀਆ ਇਸ ਹੱਦ ਤੱਕ ਪਹੁੰਚ ਗਈ, ਤੁਹਾਡੇ ਹੱਥ 'ਚੋਂ ਕੋਈ ਫੋਨ ਖੋ ਕੇ ਪਹੁੰਚ ਜਾਵੇ, ਦੂਏ ਫੋਨ ਤੋਂ ਅਗਲਾ ਲੱਭ ਕੇ ਜਦੋਂ ਟ੍ਰੇਸ ਕਰ ਲੈਂਦਾ ਕਿ ਇੱਥੇ ਹੈ ਜੀ ਉਹਦੀ ਲੋਕੇਸ਼ਨ। ਤੇ ਇਹਨਾਂ ਨੂੰ ਅਜੇ ਤੱਕ ਇਹੀ ਨਹੀਂ ਪਤਾ ਲੱਗਦਾ ਕਿ ਈਮੇਲ ਕਿੱਥੋਂ ਆਉਂਦੀ ਹੈ ਜੀ, ਕੌਣ ਕਰਦਾ ਜੀ। ਜੀ ਸਹੀ। ਹੁਣ 1-2 ਨਹੀਂ, ਚੰਡੀਗੜ੍ਹ ਦੇ 30 ਦੇ ਕਰੀਬ ਸਕੂਲਾਂ ਨੂੰ
ਈਮੇਲ 'ਚ ਧਮਕੀ ਮਿਲੀ, ਪਹਿਲਾਂ 2 ਦੀ ਖਬਰ ਆਈ, ਫਿਰ 4 ਦੀ ਆਈ, ਫਿਰ 6 ਹੋ ਗਈਆਂ, ਫਿਰ 12 ਹੋ ਗਈਆਂ, ਫਿਰ 24 ਹੋ ਗਏ, ਫਿਰ 26 ਹੋ ਗਏ, ਫਿਰ 30 ਹੋ ਗਏ। ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਠੀਕ ਹੈ, ਵੱਡੇ ਅਧਿਕਾਰੀ SSP BP ਬਹੁਤ ਐਕਟਿਵ ਹੈ, ਚੰਡੀਗੜ੍ਹ ਦੀ ਕੁੜੀ, ਉਹ ਆਪ ਗਰਾਊਂਡ ਤੇ ਉਤਰੀ ਤੇ ਬੜੀ ਭੱਜ ਨੱਠ ਕਰੋ ਜੀ, ਸਕੂਲ ਖਾਲੀ ਕਰੋ ਜੀ। ਤਰੀਕਾ ਉਹੀ ਹੈ, ਖਾਲੀ ਕਰਾ ਲਓ, ਬਸ ਖਾਲੀ ਕਰਾ ਲਓ ਜੀ। ਹੁਣ ਖਾਲੀ ਕਰਾਉਣ ਦਾ ਵੀ ਮੈਨੂੰ ਫਾਰਮੂਲਾ ਕੱਲ ਇੱਕ ਨਵੇਂ ਤਰੀਕੇ 'ਚ ਸਮਝ ਨਹੀਂ ਆਇਆ। ਪ੍ਰਵੀਨ ਜੀ, ਲਗਭਗ ਸਰਕਾਰੀ ਸਕੂਲ ਤੁਰੰਤ ਖਾਲੀ ਹੋਏ, ਉਹਨਾਂ ਚੋਂ ਬੱਚਿਆਂ ਨੂੰ ਕੱਢ ਕੇ ਘਰਾਂ ਨੂੰ ਭੇਜਿਆ ਗਿਆ, ਤੇ ਟੀਚਰ, ਅਧਿਆਪਕ, ਕਲਰਕ, ਸਾਰਾ ਸਟਾਫ ਖਾਲੀ ਕੀਤਾ, ਇਮਾਰਤਾਂ ਖਾਲੀ ਕਰਾਈਆਂ ਤੇ ਉਹਦੀ ਜਾਂਚ ਹੋਈ। ਪ੍ਰਾਈਵੇਟ ਸਕੂਲਾਂ 'ਚ ਮੈਨੇਜਰ, ਪ੍ਰਬੰਧਕ, ਮਾਲਕ ਆਪ ਤਾਂ ਗੱਡੀਆਂ ਚੱਕ ਕੇ ਤੁਰ ਗਏ। ਅਧਿਆਪਕਾਂ ਨੇ ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਸਾਧ ਕੇ, ਪੁਲਿਸ ਨੇ ਸੰਪਰਕ ਸਾਧ ਕੇ, ਜਾਂ ਖਬਰਾਂ ਸੁਣ ਕੇ, ਮਾਪੇ ਅੱਜ ਕੱਲ ਆਪੇ ਆ ਜਾਂਦੇ ਕਿ ਪਤਾ ਛੁੱਟੀ ਹੋਊਗੀ, ਉਹ ਸਾਰਾ ਕੁਝ ਹੋਇਆ ਤੇ ਬੱਚੇ ਭੇਜਤੇ। ਅਧਿਆਪਕਾਂ ਨੂੰ ਬਿਲਡਿੰਗ ਛੱਡਣ ਦੀ ਇਜਾਜ਼ਤ ਨਹੀਂ ਸੀ, ਅਧਿਆਪਕਾਂ ਦਾ ਸਮਾਂ ਪੂਰਾ ਲੱਗਿਆ ਸਕੂਲਾਂ 'ਚ। ਤੇ ਫਿਰ ਉਹਨਾਂ ਦੀ ਜਾਨ ਨੂੰ ਖਤਰਾ ਨਹੀਂ? ਧਮਕੀ ਆਈ ਹੈ ਤਾਂ ਫਿਰ ਉਹਨਾਂ ਲਈ ਖਤਰਾ ਨਹੀਂ? ਉਹ ਬੰਬ ਰੋਧਕ ਮਸ਼ੀਨਾਂ ਨੇ, ਉਹ ਸਟੀਲ ਦੇ ਬਣੇ ਨੇ। ਹੋਰ ਇਹ ਤੋਂ ਵੀ ਅਹਿਮ, ਪ੍ਰਸ਼ਾਸਨ ਨੂੰ ਨਹੀਂ ਦਿਖ ਰਿਹਾ ਸੀ ਜਿਹੜੇ ਖਾਲੀ ਕਰਾਉਣ ਆਏ ਸੀ, ਕਿ ਉਹਨਾਂ ਨੇ ਸਕੂਲ ਮੈਨੇਜਮੈਂਟ ਨਾਲ ਗੱਲ ਨਹੀਂ ਕਰਨੀ ਸੀ ਵੀ ਇਹਨਾਂ ਨੂੰ ਵੀ ਖਤਰਾ, ਵੀ ਇਹਨਾਂ ਨੂੰ ਵੀ ਖਾਲੀ ਤਾਂ ਕਰਾ ਲਓ ਜੀ। ਸਹੀ ਹੈ। ਹੋਰ ਛੱਡੋ, ਜ਼ਿਆਦਾਤਰ ਪ੍ਰਾਈਵੇਟ ਸਕੂਲਾਂ 'ਚ ਅਧਿਆਪਕ ਦਾ ਜੇ ਜਵਾਕ ਉੱਥੇ ਪੜ੍ਹਦਾ ਹੋਵੇ, ਉਹਦੀ ਫੀਸ ਮਾਫ ਹੋ ਜਾਂਦੀ ਹੈ, ਘਾਟਾ ਹੋ ਜਾਂਦੀ ਹੈ ਜਾਂ ਕਾਫੀ। ਸੋ ਇਸ ਲਈ ਜ਼ਿਆਦਾਤਰ ਅਧਿਆਪਕਾਂ ਦੇ ਛੋਟੇ ਜਵਾਕ ਉਹਦੇ ਸਕੂਲਾਂ 'ਚ ਪੜ੍ਹਦੇ ਹੁੰਦੇ ਨੇ, ਕਿ ਮਾਂ ਨਾਲੇ ਆਉਂਦੇ ਨੇ, ਮਾਂ ਨਾਲੇ ਜਾਂਦੇ ਨੇ। ਜੀ। ਉਹ ਜਵਾਕ ਵੀ ਨਾਲੇ ਬੈਠੇ ਰਹੇ ਸਕੂਲ ਦੇ ਅੰਦਰ। ਫਿਰ ਤੁਸੀਂ ਜਵਾਕ ਕੱਢਣਾ ਇਸ ਦਾ, ਜਵਾਕ ਵੀ ਨਹੀਂ ਪੂਰੇ ਕੱਢੇ। ਚਲੋ ਅਧਿਆਪਕਾਂ ਦੀ ਗੱਲ ਛੱਡੋ, ਸਹੀ ਗੱਲ, ਉਹਨਾਂ ਦੀ ਜਾਨ ਮਾਲ ਦੀ। ਮਤਲਬ ਇਹ ਫਾਰਮੂਲਾ ਕਿਹੜਾ? ਸਿਰਫ ਦਿਖਾਵਾ, ਸਿਰਫ ਟੈਂਪਰੇਰੀ ਮੀਡੀਆ 'ਚ ਜਾਣ ਲਈ। ਦੇਖੋ ਜੀ ਸਕੂਲ ਖਾਲੀ ਬੱਸਾਂ, ਇਹਦਾ ਮਤਲਬ ਹਕੀਕਤ 'ਚ ਅੰਦਰ ਅਜੀਬ ਬੰਦੇ ਬੈਠੇ ਨੇ, ਉਹਨਾਂ ਦੀ ਜਾਨ ਮਾਲ ਦੀ ਕੋਈ ਉਹ ਨਹੀਂ। ਤੇ ਜੇ ਤੁਹਾਨੂੰ ਲੱਗਦਾ ਫੇਕ ਹੈ, ਫਿਰ ਲੋਕਾਂ ਦਾ ਯਕੀਨ ਜਿੱਤੋਗੇ। ਲੋਕ ਕਹਿਣ ਸਾਡੇ ਬੱਚੇ ਵੀ ਇੱਥੇ ਰਹਿਣਗੇ ਜੀ, ਸਾਨੂੰ ਡਰ ਨਹੀਂ, ਸਾਨੂੰ ਤੁਹਾਡੇ ਤੇ ਭਰੋਸਾ। ਤੁਸੀਂ ਇਹ ਭਰੋਸਾ ਬਣਾਇਆ ਹੀ ਨਹੀਂ ਜੀ। ਬਿਲਕੁਲ, ਕਿ ਲੋਕ ਤੁਹਾਡੇ ਤੇ ਯਕੀਨ ਕਰ ਸਕਣ। ਤੇ ਤੁਸੀਂ ਅਜੇ ਤੱਕ ਟ੍ਰੇਸ ਵੀ ਨਹੀਂ ਕਰ ਪਾ ਰਹੇ ਕਿ ਸਥਾਨਕ ਕੋਈ ਸੰਗਠਨ ਹੈ, ਵਿਦੇਸ਼ੀ ਸੰਗਠਨ ਹੈ, ਕਿੱਥੋਂ ਆਪਰੇਟ ਹੁੰਦਾ ਹੈ, ਕੌਣ ਆਪਰੇਟ ਕਰਦਾ ਹੈ, ਅਸਲੀ ਹੈ, ਨਕਲੀ ਹੈ, ਡਰਾਮੇਬਾਜ਼ ਹੈ, ਸਾਜ਼ਿਸ਼ ਹੈ, ਸ਼ਰਾਰਤ ਹੈ। ਕੋਈ ਤਾਂ ਸੱਚ ਲਿਆ ਦੋ ਸਾਹਮਣੇ। ਸਹੀ ਹੈ, ਕੋਈ ਉਹ ਨਹੀਂ। ਸੋ ਅੱਜ ਦੀ ਤਰੀਕ 'ਚ ਪੰਜਾਬ ਤੋਂ ਲੈ ਕੇ ਚੰਡੀਗੜ੍ਹ ਤੱਕ ਲੋਕਾਂ 'ਚ ਸਹਿਮ ਹੈ, ਔਰ ਸਰਕਾਰ ਕੋਲ ਮਤਲਬ ਕਿ ਟੋਟਕੇ ਸੁਣਾਉਣ ਤੋਂ, ਚੁਟਕਲੇ ਸੁਣਾਉਣ ਤੋਂ, ਰੈਲੀਆਂ ਕਰਨ ਤੋਂ, ਆਪਣੇ ਬੋਰਡ ਲਾਉਣ ਤੋਂ, ਹੈ ਨਾ, ਇਸ ਤੋਂ ਵਿਹਲ ਹੀ ਨਹੀਂ ਹੈ। ਹਕੀਕਤ ਨਾਲ ਦੋ ਚਾਰ ਨਹੀਂ ਹੋ ਰਹੇ। ਅਮਨ ਕਾਨੂੰਨ ਦੀ ਸਥਿਤੀ, ਪੰਜਾਬ ਦੀ ਧਰਾਤਲ ਦੀ ਹਾਲਤ, ਸਹਿਮ ਦਾ ਮਾਹੌਲ ਪੰਜਾਬ ਨੂੰ ਹੋਰ ਪਿਛਾਂ ਲਿਜਾ ਰਿਹਾ। ਜਨਾਬ ਗੌਰ ਕਰੋ, ਜੇ ਸਰਕਾਰ ਹੋ, ਜੇ ਸਰਕਾਰ ਨਹੀਂ ਹੋ ਫਿਰ ਠੀਕ ਹੈ, ਫਿਰ ਚੱਲੇ ਰਿਹਾ ਰੱਬ ਆਸਰੇ ਪੰਜਾਬ। ਜੀ ਬਿਲਕੁਲ। ਲੰਘੇ ਦਿਨ ਨਾ ਇੱਕ ਬੁਲਟ ਪ੍ਰੂਫ ਜਿਹੜੀਆਂ ਗੱਡੀਆਂ ਨੇ ਉਹਨਾਂ ਦੀ ਗਿਣਤੀ ਵਧਾ ਕੇ ਤੇ ਉਹਨਾਂ ਦੀ ਸਿਫਾਰਿਸ਼ ਭੇਜੀ ਗਈ ਹੈ। ਕੀ ਪੰਜਾਬ ਸਰਕਾਰ ਕੋਲ ਕੋਈ ਵਿਸ਼ੇਸ਼ ਇਨਪੁਟ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਹਾਲਾਤ ਹੋਰ ਖਰਾਬ ਹੋ ਸਕਦੇ ਨੇ? ਜੇ ਤੁਹਾਨੂੰ ਜਾਨ ਲੋੜੀਂਦੀ ਹੈ ਤੇ ਫਿਰ ਆਮ ਲੋਕ, ਜਿਹੜਾ ਟੂਰਨਾਮੈਂਟ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਫਿਰ ਉਹਨਾਂ ਦੀ ਜਾਨ ਦਾ ਮਾਲ ਦਾ ਰਾਖਾ ਕੌਣ ਹੈ? ਤੇ ਹਾਂਜੀ, ਤੇ ਇਹ ਵੱਡੇ ਸਵਾਲ ਨੇ। ਤੇ ਸਰਕਾਰਾਂ, ਜਿਵੇਂ ਸੁਰੱਖਿਆ ਮਾਪਦੰਡ ਦੀ ਤੁਸੀਂ ਗੱਲ ਕੀਤੀ ਹੈ ਵੀ ਸਕੂਲ 'ਚ ਜਵਾਕ ਤੇ ਚਲੋ ਕੱਢ ਦਿਓਗੇ ਤੇ ਅਧਿਆਪਕ ਉਹਨਾਂ ਦੀ ਜਾਨ ਨਹੀਂ, ਉਹ ਘਰਦਿਆਂ ਨੂੰ ਚਾਹੀਦੇ ਨੇ ਕਿ ਜਦੋਂ ਸੁਰੱਖਿਆ ਮਾਪਦੰਡਾਂ 'ਚ ਹੀ ਕਾਣ ਆ ਤੇ ਫਿਰ ਤੁਹਾਡੇ ਜਿਹੜੇ ਫੈਸਲੇ ਲੈ ਰਹੇ ਹੋ ਉਹਨਾਂ ਤੇ ਲੋਕ ਸ਼ੰਕਾ ਕਿਉਂ ਨਾ ਕਰਨਗੇ? ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA।